ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 2 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਖਾਸੀ ਚਰਚਿਤ ਖਬਰ ਤੋਂ। ਜੁਡੀਸ਼ਰੀ ਦੀ ਇਹ ਪ੍ਰਕਿਰਿਆ ਕੀ ਦੋਸ਼ ਲੱਗਦੇ ਨੇ, ਦੋਸ਼ਾਂ ਤੋਂ ਬਾਅਦ ਜੇ ਬੰਦਾ ਅੰਦਰ ਹੋਵੇ ਤਾਂ ਜ਼ਮਾਨਤ ਵੀ ਉਹਨੂੰ ਮਿਲਦੀ ਹੈ। ਇਹ ਨਿਆਂ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਪੰਜਾਬ ਦੇ ਵਿੱਚ ਲੰਘੇ ਦਿਨੀ ਇੱਕ ਬਹੁਤ ਵੱਡੇ ਸਿਆਸੀ ਚਿਹਰੇ ਨੂੰ ਜ਼ਮਾਨਤ ਮਿਲੀ ਹੈ, ਵਿਕਰਮ ਮਜੀਠੀਆ, ਜਿਹਦੇ ਉੱਤੇ ਆਮ ਆਦਮੀ ਪਾਰਟੀ ਦਾ ਇੱਕ ਧੁਰਾ ਜਿਹੜਾ ਪੋਲਿਟਿਕਸ ਪੂਰੀ ਕਰਦਾ ਰਿਹਾ। ਹੁਣ ਕਹਿੰਦੇ ਜਦੋਂ ਤੋਂ ਜ਼ਮਾਨਤ ਮਿਲੀ ਹੈ ਤੇ ਮਾਨ ਸਰਕਾਰ ਦੀ ਨੀਂਦ ਉੱਡ ਗਈ ਹੈ ਜੀ। ਪ੍ਰਵੀਨ ਜੀ, ਕੱਲ ਦਾ ਦਿਨ ਪੰਜਾਬ ਦੇ ਸਿਆਸੀ ਖੇਤਰ ਦੇ ਵਿੱਚ ਬੜਾ ਅਹਿਮ ਦਿਨ ਸੀ। ਹੁਣ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਦ ਤੋਂ ਚੰਦ ਘੰਟਿਆਂ ਬਾਅਦ ਹੀ ਵਿਕਰਮ ਮਜੀਠੀਆ, ਜੇ ਸਾਰਾ ਕੁਝ ਠੀਕ ਰਹਿੰਦਾ ਤਾਂ ਜੇਲ੍ਹ ਤੋਂ ਬਾਹਰ ਹੋਣਗੇ। ਜੀ। ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ। ਪਰ ਇਹ ਬੜਾ ਸਹਿਜ ਸੁਭਾਅ ਸੀ ਜਾਂ ਇਹ ਕੋਈ ਕੌਤਕ ਸੀ ਜਾਂ ਇੱਕ ਤੈਅ ਰਣਨੀਤੀ ਦਾ ਹਿੱਸਾ ਸੀ ਕੀ ਇਹ ਸ਼ੈਡਿਊਲਡ ਸਿਸਟਮ ਸੀ, ਇਹ ਤਾਂ ਹੁਣ ਰੱਬ ਜਾਣੇ। ਜੀ ਕਿ ਕੱਲ 2 ਮਾਮਲਿਆਂ ਦੀ ਸੁਣਵਾਈ ਸੀ ਅਦਾਲਤਾਂ 'ਚ ਵੱਖ-ਵੱਖ। ਇੱਕ ਹਾਈ ਕੋਰਟ 'ਚ ਅੰਮ੍ਰਿਤਪਾਲ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ, ਸੁਪਰੀਮ ਕੋਰਟ 'ਚ ਵਿਕਰਮ ਮਜੀਠੀਆ ਦੀ ਜ਼ਮਾਨਤ ਵਾਲੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਹਾਂਜੀ। ਉਧਰ ਵਕੀਲਾਂ ਦੀ ਜਰ੍ਹਾ ਹੋ ਰਹੀ ਸੀ ਤੇ ਇੱਧਰ ਡੇਰਾ ਬਿਆਸ ਮੁਖੀ ਨਾਭੇ ਦੀ ਜੇਲ੍ਹ ਪਹੁੰਚਦੇ ਨੇ। ਤੇ ਜਦੋਂ ਜੇਲ੍ਹ ਚੋਂ ਬਾਹਰ ਆਉਂਦੇ ਨੇ ਤਾਂ ਮੈਂ ਆਪਣੇ ਜੀਵਨ 'ਚ ਪਹਿਲੀ ਵਾਰ ਉਹਨਾਂ ਨੂੰ ਮੀਡੀਆ ਨਾਲ ਏਦਾਂ ਮੁਖਾਤਬ ਹੁੰਦੇ ਦੇਖਿਆ। ਸਹੀ ਹੈ। ਏਦਾਂ ਖੁੱਲ ਕੇ ਮੀਡੀਆ ਨੂੰ ਕੋਈ ਟਿੱਪਣੀ ਕਰਦੇ ਹੋਣ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਤੇ ਉਹ ਵੀ ਇਹ ਕਹਿ ਕੇ ਸੰਬੋਧਨ ਕਰਨ ਕਿ ਮੇਰਾ ਦੋਸਤ ਹੈ। ਹਾਂਜੀ। ਤੇ ਰਿਸ਼ਤੇਦਾਰ ਹੈ ਸਾਡਾ, ਹੈ ਨਾ, ਦੋਸ਼ ਮੁਕਤ ਹੈ, ਬੰਦਾ ਸੱਚਾ, ਦੋਸ਼ ਪੁੱਛੇ ਹੈ। ਸੋ ਏਦਾਂ ਦੀਆਂ ਉਹਨਾਂ ਦੀਆਂ ਟਿੱਪਣੀਆਂ ਜੀ ਜਿਹੜੀਆਂ ਮਤਲਬ ਕਿ ਕਈਆਂ ਨੂੰ ਹੈਰਾਨ ਵੀ ਕਰ ਗਈਆਂ ਤੇ ਕਈਆਂ ਨੂੰ ਪਰੇਸ਼ਾਨ ਵੀ ਕਰ ਗਈਆਂ। ਇਹ ਸਬੱਬ ਸੀ ਜਾਂ ਇਹ ਸਕ੍ਰਿਪਟ ਸੀ, ਇਹ ਤਾਂ ਹੁਣ ਆਉਂਦੇ ਵਕਤ ਨੇ ਤੈਅ ਕਰ ਦੇਣਾ। ਆਉਂਦੇ ਸਮੇਂ 'ਚ ਕਿੱਧਰ ਨੂੰ ਮੋੜਾ ਕੱਟਦੀ ਹੈ ਰਾਜਨੀਤੀ। ਜੀ। ਪਰ ਇਹ ਜ਼ਰੂਰ ਹੈ ਕਿ ਜਿੱਦਾਂ ਹੀ ਮਤਲਬ ਡੇਰਾ ਬਿਆਸ ਮੁਖੀ ਨੇ ਇਹ ਕਿਹਾ ਕਿ ਜੀ ਉਹ ਤਾਂ ਉਹਦੇ ਦੋਸ਼ ਝੂਠੇ ਨੇ, ਤੇ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਜਿਹਦੇ ਵਿੱਚ ਵਿਕਰਮ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਸੀ ਵੀ ਕਿ ਸਰਕਾਰ ਸਬੂਤ ਨਹੀਂ ਰੱਖ ਪਾਈ। ਜੀ ਸਰਕਾਰ ਕੋਲ ਤੱਥ ਨਹੀਂ ਸੀ ਤੇ ਇਸ ਲਈ ਜ਼ਮਾਨਤਾਂ ਮਿਲਣੀ ਸੀ, ਕਿਉਂਕਿ ਨਿਯਮ ਹੈ ਇਹ ਵੈਸੇ ਵੀ ਕਿ ਕਿੰਨੀ ਦੇਰ ਤੁਸੀਂ ਬੰਦੇ ਨੂੰ ਅੰਦਰ ਰੱਖੋਗੇ, ਜਦੋਂ ਪ੍ਰਕਿਰਿਆ ਚੱਲੂਗੀ ਤੇ ਕੇਸ 'ਚ ਦੋਸ਼ ਸਾਬਤ ਹੋ ਜਾਵੇ ਤਾਂ ਠੀਕ ਹੈ। ਸਹੀ ਹੈ, ਬਿਲਕੁਲ। ਇਸ ਲਈ ਉਹ ਕਹਿੰਦੇ ਉਸ ਪ੍ਰਕਿਰਿਆ ਤਹਿਤ ਜ਼ਮਾਨਤ ਮਿਲੀ ਆ। ਪਰ ਜਿਹੜੇ ਡੇਰਾ ਬਿਆਸ ਨਾਲ ਜੁੜੇ ਸ਼ਰਧਾਲੂ ਨੇ, ਹੈ ਨਾ, ਤਰਕ ਆਧਾਰਿਤ ਸ਼ਰਧਾਲੂ ਗੱਲ ਕਰ ਰਹੇ ਨੇ ਕਿ ਬਾਬਾ ਜੀ ਨੂੰ ਕਾਹਨੂੰ ਇਹਨਾਂ ਚੱਕਰਾਂ 'ਚ ਪੈਣਾ ਚਾਹੀਦਾ ਸੀ, ਮਿਲਣ ਜਾਣਾ ਹੋਰ ਗੱਲ ਹੈ, ਬੋਲਣ ਦੀ ਲੋੜ ਨਹੀਂ ਸੀ। ਤੇ ਜਿਹੜੇ ਸਿੱਧੇ ਸ਼ਰਧਾਲੂ ਨੇ, ਹੈ ਨਾ, ਉਹ ਕਹਿੰਦੇ ਦੇਖਿਆ ਬਾਬਾ ਜੀ ਨੇ ਕੌਤਕ ਰਚਾਤਾ ਨਾ ਫਿਰ। ਸਹੀ ਗੱਲ ਹੈ। ਇਸ ਲਈ ਹਰੇਕ ਦਾ ਜਿੱਥੇ ਮਨ ਟਿਕਦਾ ਉਹ ਇਹਨੂੰ ਉਸ ਭਾਵ ਨਾਲ ਲੈ ਰਿਹਾ। ਸਹੀ ਹੈ। ਪਰ ਸਵਾਲ ਇਹਦੇ ਰਾਜਨੀਤਿਕ ਅਸਰ ਦਾ ਹੈ। ਸਵਾਲ ਇੱਥੇ ਇਹ ਖੜਾ ਹੈ ਕਿ ਵਿਕਰਮ ਮਜੀਠੀਆ ਦੀ ਜ਼ਮਾਨਤ ਤੋਂ ਬਾਅਦ ਸਰਕਾਰ ਜਿਹੜੀ ਹਰ ਮਸਲੇ ਤੇ ਪ੍ਰੈਸ ਕਾਨਫਰੰਸਾਂ ਦੀ ਲੜੀ ਛੇੜ ਦਿੰਦੀ ਆ, ਉਹ ਸਰਕਾਰ ਦੇ ਗਲੇ 'ਚ ਬੋਲ ਕਿਉਂ ਫਸਿਆ ਕੱਲ ਦੇ?
ਹੋਰ ਮਸਲਿਆਂ ਤੇ ਸਰਕਾਰ ਸਾਹਮਣੇ ਆਈ, ਹੂੰ ਪਰ ਇਸ ਮਸਲੇ ਤੇ ਕਿਉਂ ਨਹੀਂ ਆਈ? ਜੀ ਸਹੀ ਹੈ। ਸਵਾਲ ਇਹ ਹੈ ਕਿ ਹਰਪਾਲ ਚੀਮਾ ਜੀ ਸਾਹਮਣੇ ਆਏ ਬੜੀ ਦਬੀ ਸੁਰ 'ਚ, ਬੜੀ ਮਲਮੀ ਜੀ ਜੀਭ ਨਾਲ, ਇਹ ਜੀ ਧਾਰਮਿਕ ਸੰਸਥਾਵਾਂ ਨੂੰ, ਧਾਰਮਿਕ ਨੁਮਾਇੰਦਿਆਂ ਨੂੰ ਏਦਾਂ ਨਹੀਂ ਪੈਣਾ ਚਾਹੀਦਾ ਜੇ ਮਾਮਲਿਆਂ 'ਚ, ਹੂੰ ਇਹ ਅਦਾਲਤੀ ਪ੍ਰਕਿਰਿਆ ਜੀ ਜੋ ਬਸ ਚਲੋ ਬਸ। ਬਸ ਇੰਨਾ ਹੀ। ਅਸਲ 'ਚ ਕੀ ਆ, ਸਰਕਾਰ ਦਾ ਜਿਹੜਾ ਡਰ ਖੜਾ ਉਹ ਇਸ ਗੱਲ ਤੇ ਖੜਾ ਹੈ ਕਿ ਅਸੀਂ ਹਾਲ ਹੀ 'ਚ ਇੱਕ ਧਾਰਮਿਕ ਮਸਲੇ 'ਚ ਮੁੱਦੇ ਮੁੱਢ ਡਿੱਗ ਚੁੱਕੇ ਹਾਂ। ਸਹੀ ਹੈ। ਉਹਨਾਂ ਨੂੰ ਲੱਗਾ ਸੀ ਕਿ ਸਿੱਖ ਵੋਟ ਦੇ ਅਸੀਂ ਮਾਲਕ ਬਣ ਜਾਾਂਗੇ, ਤੇ ਉਹਨਾਂ ਨੇ ਜਿਸ ਤਰ੍ਹਾਂ ਮਤਲਬ ਕਿ ਉੱਥੇ ਮਾਘੀ ਮੇਲੇ ਦੇ ਉੱਤੇ ਮੁੱਖ ਮੰਤਰੀ ਨੇ ਥਾਪੀ ਮਾਰੀ ਤੇ ਉਹ ਹਵਾ ਚੰਦ ਘੰਟਿਆਂ 'ਚ ਨਿਕਲ ਗਈ। ਫਿਰ ਹਰਪਾਲ ਚੀਮੇ ਨੂੰ ਮੂਹਰੇ ਲਾਉਣਾ ਪਿਆ ਉਸ ਮਾਮਲੇ 'ਚ, ਆਪ ਪਿਛਾਂਹ ਹੋ ਕੇ ਮੁੜ ਕੇ ਹੁਣ ਗੱਲ ਵੀ ਨਹੀਂ ਕਰਦੇ, ਹੈਨਾ। ਤੇ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਜਿਸ ਤਰ੍ਹਾਂ ਹੋਇਆ ਤਾਂ ਇਸ ਨੂੰ ਲੱਗਿਆ ਕਿ ਨਾ ਸਿੱਖ ਵੋਟ ਆਈ, ਨਾ ਉਹ ਰਾਜਾ ਨਾਬ ਸਾਹਿਬ ਵਾਲੀ ਉੱਥੇ ਵਾਲੀ ਵੋਟ ਆਈ। ਸਹੀ ਗੱਲ, ਦੋਨੇ ਪਾਸੇ ਗਏ। ਹੁਣ ਉਹ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿਤੇ ਐ ਨਾ ਹੋਵੇ ਡੇਰਾ ਬਿਆਸ ਦੇ ਸ਼ਰਧਾਲੂ ਵੀ ਸਾਡੇ ਹੱਥੋਂ ਪੱਕੇ ਹੀ ਚਲੇ ਜਾਣ। ਹੁਣ ਉਹ ਪੈਣੇ ਆ ਕਿ ਨਹੀਂ ਪੈਣੇ ਇਹ ਤਾਂ ਨਹੀਂ ਪਤਾ, ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦੀ ਵੱਖਰੀ ਭੂਮਿਕਾ ਹੈਗੀ ਆ। ਇਸ ਲਈ ਸਰਕਾਰ ਦੀ ਨੀਂਦ ਤਾਂ ਉੜੀ ਆ ਕਿ ਇੱਕ ਤਾਂ ਵਿਕਰਮ ਮਜੀਠੀਆ ਬਾਹਰ ਆ ਗਿਆ ਜੀ, ਬਾਹਰ ਆ ਕੇ ਹੁਣ ਉਹ ਜੇ ਪਹਿਲਾਂ ਵਾਲੇ ਹਮਲਾਵਰ ਹੁੰਦਾ ਹੈ, ਜਿਵੇਂ ਉਹ ਪਹਿਲਾਂ ਇਹਨਾਂ ਦੇ ਰਾਜ ਪਾਜ ਬੜੇ ਵਿਅੰਗ ਭਗਵੰਤ ਮਾਨ ਵਾਲੇ ਫਾਰਮੂਲੇ ਤਹਿਤ, ਸਹੀ ਗੱਲ, ਇਹ ਤਾਂ ਉਸੇ ਰੰਗ ਤਰੀਕੇ ਨਾਲ ਉਹਦਾ ਸਰਕਾਰ ਲਈ ਫਿਰ ਚੁਣੌਤੀ ਆ। ਤੇ ਜੇ ਉਹ ਇਸ ਜ਼ਮਾਨਤ ਦਾ ਡੇਰਾ ਬਿਆਸ ਮੁਖੀ ਦੇ ਹਵਾਲੇ ਨਾਲ ਵਿਰੋਧ ਕਰਦੀ ਆ ਸਰਕਾਰ, ਫਿਰ ਉਹਨਾਂ ਨੂੰ ਸ਼ਰਧਾਲੂਆਂ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਆ। ਕੋਈ ਵੀ ਨਹੀਂ ਝੱਲਣਾ ਚਾਹੁੰਦੇ, ਸਹੀ ਹੈ ਨਾ। ਸੋ ਉਹਨਾਂ ਨੂੰ ਇਹ ਵੀ ਲੱਗਦਾ ਕਿ ਇਹਦੇ ਨਾਲ ਕਿਤੇ ਅਕਾਲੀ ਦਲ ਮਜ਼ਬੂਤ ਨਾ ਹੋ ਜਾਵੇ। ਹੁਣ ਇਹ ਵੀ ਡਰ, ਕਈ ਤਰ੍ਹਾਂ ਦੇ ਡਰ ਨੇ, ਜਿਹਦੇ ਡਰ ਕਰਕੇ ਨੀਂਦ ਉੜੀ ਆ ਪੰਜਾਬ ਸਰਕਾਰ ਦੀ। ਇਸ ਲਈ ਇਸ ਮਸਲੇ ਨੂੰ ਹੁਣ ਮੈਨੂੰ ਲੱਗਦਾ ਵਕੀਲਾਂ ਨਾਲ ਵੀ ਬਚਣਗੇ, ਆਪਣੇ ਆਕਾ ਨਾਲ ਵੀ ਬਚਣਗੇ, ਹੈਨਾ। ਤੇ ਹਲੇ ਉਹਨਾਂ ਨੂੰ ਇਹ ਵੀ ਡਰ ਪਿਆ ਹੋਣਾ ਕਿ ਪਤਾ ਨਹੀਂ ਆ ਕੇ ਕੋਈ ਮਾਣਹਾਨੀ ਦੇ ਕੇਸ ਨਾ ਪਾ ਦੇਵੇ, ਅਸੀਂ ਖਾਸਾ ਕੁਝ ਬੋਲੇ ਆ। ਸੋ ਬਹੁਤ ਕੁਝ ਸੰਭਾਵਨਾਵਾਂ ਜੇ ਪੈਦਾ ਹੋਣਗੀਆਂ ਨਵੀਆਂ, ਦੇਖਦੇ ਆ ਕਿੱਧਰ ਨੂੰ ਜਾਂਦਾ ਰੰਗ ਢੰਗ। ਅੱਜ ਆਉਣ ਤੋਂ ਬਾਅਦ ਉਹਦਾ ਬੋਡੀ ਲੈਂਗੁਏਜ ਕੀ ਹੋਊਗੀ, ਉਹਦੇ ਪਹਿਲੇ ਬੋਲ ਕੀ ਹੋਣਗੇ, ਹੈਨਾ, ਉਹਦਾ ਤਰੀਕਾਕਾਰ ਕੀ ਹੋਊਗਾ, ਇਹਨੇ ਬਹੁਤ ਕੁਝ ਤੈਅ ਕਰਨਾ ਹੈ ਜੀ। ਤੇ ਇਸ ਲਈ ਅਜੇ ਮੈਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਚਾਹੀਦਾ। ਪਰ ਲੰਘੀ ਰਾਤ ਮਾਨ ਸਰਕਾਰ ਨੂੰ ਨੀਂਦ ਤਾਂ ਨਹੀਂ ਆਈ। ਹਾਂਜੀ, ਨੀਂਦ ਆਉਂਦੀ ਨਹੀਂ। ਜਿਹੜੇ ਮੁੱਦੇ ਤੇ ਤੁਸੀਂ ਸਿਆਸਤ ਕਰ ਰਹੇ ਹੋ, ਜੋ ਉਹ ਮੁੱਦਾ ਜਿਹੜਾ ਤੁਹਾਡੇ ਇੱਕ ਸਿਆਸੀ ਜਿਹੜਾ ਮੁੱਦੇ ਦੀ ਉਹਦੀ ਬੁਨਿਆਦ ਹੈ, ਉਹ ਜੜ ਹੈ। ਅਸੀਂ ਕੇਜਰੀਵਾਲ ਕਹਿੰਦੇ ਸੀ ਨਾ ਨਾਂ ਲਏ ਬਿਨਾਂ ਕਿ ਅਸੀਂ ਬਹੁਤ ਵੱਡਾ ਤਾਂ ਜਿਹੜਾ ਡਰੱਗ ਵਾਲਾ ਬੰਦਾ ਅੰਦਰ ਕਰਤਾ, ਮੁੱਖ ਮੰਤਰੀ ਕਹਿੰਦੇ ਉਹਨੂੰ ਕੋਈ ਹੱਥ ਹੀ ਨਹੀਂ ਪਾਉਂਦਾ ਸੀ। ਹੱਥ ਪਾ ਕੇ ਤੁਸੀਂ ਕਰ ਲਿਆ। ਹੱਥ ਉਹ ਜਿਹੜਾ ਪਾਇਆ ਹੈ ਉਹ ਤਾਂ ਆਮਦਨ ਤੋਂ ਵੱਧ ਜਿਹੜਾ ਕਮਾਈ ਵਾਲਾ ਜਾਂ ਕਹਿ ਲਓ ਕਿ ਜਾਇਦਾਦ ਵਾਲਾ ਮਾਮਲਾ, ਉਹ ਕਿਹੜਾ ਡਰੱਗ ਵਾਲਾ ਮਾਮਲਾ। ਤੇ ਹੁਣ ਜਦੋਂ ਮੁੱਦੇ ਮੂੰਹ ਡਿੱਗਣਾ ਇਸ ਮਾਮਲੇ ਨੇ, ਜ਼ਮਾਨਤ ਹੋਣੀ ਹੈ, ਗਾਂ ਚਾਰਜ ਸ਼ੀਟ ਤੇ ਪਤਾ ਨਹੀਂ ਕੀ ਜ਼ਿਰਾ ਹੋਣੀ ਹੈ, ਕੀ ਬਹਿਸ ਹੋਣੀ ਹੈ, ਉਹਦੇ ਬਾਰੇ ਹਲੇ ਕੋਈ ਪਤਾ ਨਹੀਂ। ਪਰ ਆਪਾਂ ਨੂੰ ਪਤਾ ਉਹ ਬੰਦਾ ਕਿਸ ਤਰ੍ਹਾਂ ਦੇ ਸਿਆਸੀ ਭਾਸ਼ਣ ਦਿੰਦਾ। ਉਹਨੇ ਜੇ 2 ਗੇੜੇ ਚੰਗੇ ਲਾਤੇ ਪੰਜਾਬ ਦੇ ਤੇ ਉਹਨੂੰ ਰਿਸਪੌਂਸ ਮਿਲ ਗਿਆ ਤੇ ਸਾਰੀ ਖੇਡ ਵਿਗੜ ਜਾਣੀ ਆਮ ਆਦਮੀ ਪਾਰਟੀ ਦੀ। ਜੀ, ਅਗਲੀ ਗੱਲ ਕਰੀਏ ਇਸੇ ਪ੍ਰਕਰਨ ਚੋਂ, ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਜਿਹੜੇ ਸ਼ਰਧਾਲੂਆਂ ਦੇ ਕਪਾਟ ਖੋਲਣ ਵਾਲੀ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜਾ ਪ੍ਰਕਰਨ ਆ ਪੂਰਾ, ਜਿਹੜਾ ਪੋਲੀਟੀਕਲ ਐਪੀਸੋਡ ਹੈ, ਇਹ ਕਿਹਦੇ ਲਈ ਹੈ? ਇਹ ਸਿਆਸੀ ਪਿੱਚ ਮਜੀਠੀਆ ਨੂੰ ਰਾਸ ਆਊਗੀ ਜਾਂ ਇਹ ਡੇਰਾ ਬਿਆਸ ਮੁਖੀ ਦੇ ਲਈ ਆ? ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਰ ਵੀ ਇਹਦੇ ਤੇ ਖੇਡਦੇ ਤੇ ਬੈਟਿੰਗ ਕਰਦੇ ਨਜ਼ਰ ਆਉਣਗੇ। ਦੇਖੋ, ਵਿਕਰਮ ਮਜੀਠੀਆ ਡੇਰਾ ਬਿਆਸ ਮੁਖੀ ਦਾ ਰਿਸ਼ਤੇਦਾਰ ਪੈਂਦਾ ਨੇੜੇ ਤੇੜੇ ਤੋਂ ਨਾ, ਪਹਿਲੇ ਗੁਰੂਆਂ ਦੇ ਨਾਲ ਉਹਨਾਂ ਦੇ ਮਤਲਬ ਗਨੀਬ ਕੌਰ ਉਹਨਾਂ ਦੇ ਪਰਿਵਾਰ ਦੇ ਕਾਫੀ ਨੇੜਲੇ ਪਰਿਵਾਰਕ ਸੰਬੰਧ ਨੇ, ਉਸ ਨਾਤੇ ਕਾਫੀ ਕਲੋਜ਼ ਰਿਸ਼ਤਾ ਵੀ ਬਣਦਾ ਹੈ। ਪਰ ਡੇਰਾ ਬਿਆਸ ਮੁਖੀ ਕੋਲ ਤਾਂ ਲਗਭਗ ਸਾਰੇ ਦਲ ਜਾਂਦੇ ਨੇ, ਸਾਰੇ ਲੀਡਰ ਜਾਂਦੇ ਨੇ, ਸਾਰੇ ਆਗੂ ਜਾਂਦੇ ਨੇ। ਉਹ ਡੇਰਾ ਬਿਆਸ ਮੁਖੀ ਦੇ ਸ਼ਰਧਾਲੂ ਨਾ ਹੋਣ, ਪਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ, ਉਹਨਾਂ ਦੇ ਸ਼ਰਧਾਲੂਆਂ ਨੂੰ ਵੋਟਰ ਵਜੋਂ ਧਿਆਨ 'ਚ ਰੱਖ ਕੇ ਜ਼ਰੂਰ ਜਾਂਦੇ ਨੇ। ਜੀ ਜੀ। ਸੋ ਮੈਨੂੰ ਲੱਗਦਾ ਕਈ ਵਾਰ ਬੰਦੇ ਦੇ ਮਨ 'ਚ ਇਹ ਆਉਂਦਾ ਕਿ ਵੀ ਜੇ ਮੈਂ ਆਪਣੇ ਭਗਤਾਂ ਨੂੰ ਦੂਜਿਆਂ ਦੇ ਲਈ ਵੋਟ ਬੈਂਕ ਵਜੋਂ ਵਰਤ ਰਿਹਾ, ਮੈਂ ਆਪਣੇ ਲਈ ਕਿਉਂ ਨਾ ਵਰਤ ਲਵਾਂ। ਸਹੀ ਹੈ, ਸਹੀ ਗੱਲ ਹੈ। ਇਸ ਮੌਕੇ ਵਿਕਰਮ ਮਜੀਠੀਆ ਨੂੰ ਕੀ ਮੂਹਰੇ ਕਰਨ ਦੀ ਕਵਾਇਦ ਹੈ, ਜਾਂ ਡੇਰਾ ਬਿਆਸ ਮੁਖੀ ਦੀ ਆਪ ਰਾਜਨੀਤਿਕ ਚਿਹਰਾ ਬਣਨ ਦੀ ਕਵਾਇਦ ਹੈ? ਸਹੀ ਹੈ। ਇਹ 2 ਪਹਿਲੂ ਨੇ। ਬਿਲਕੁਲ ਜੀ, ਬਿਲਕੁਲ। ਦੇਖੋ, ਇੱਕ ਗੱਲ ਸਪਸ਼ਟ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ 'ਚ ਗਏ 2 ਲੀਡਰ
ਲਗਾਤਾਰ ਗੱਠਜੋੜ ਦੀ ਗੱਲ ਕਰ ਰਹੇ ਨੇ। ਉਹ ਲੀਡਰ ਹੈਗੇ ਕੈਪਟਨ ਅਮਰਿੰਦਰ ਸਿੰਘ ਔਰ ਸੁਨੀਲ ਜਾਖੜ। ਜੀ ਸਹੀ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਹਾਸ਼ੀਏ ਤੇ ਹਾਂ, ਸੁਨੀਲ ਜਾਖੜ ਕਹਿੰਦੇ ਮੈਂ ਪੰਜਾਬ ਬੀਜੇਪੀ ਦਾ ਪ੍ਰਧਾਨ ਹਾਂ। ਇਹਦਾ ਮਤਲਬ ਇੱਕ ਬੰਦਾ ਜਿਹੜਾ ਸਭ ਤੋਂ ਮੂਹਰੇ ਖੜਾ, ਇੱਕ ਬੰਦਾ ਅਖੀਰ ਚ ਖੜਾ, ਦੋਈ ਗੱਲ ਇੱਕੋ ਕਰ ਰਹੇ ਨੇ ਤੇ ਦੋਵਾਂ ਕੋਲ ਹੀ ਨਰਿੰਦਰ ਮੋਦੀ ਰੁਕਦੇ ਆ, ਹੋਰ ਕਿਸੇ ਕੋਲ ਰੁਕਦੇ ਨਹੀਂ। ਸਹੀ ਹੈ ਕਿ ਇਹਦੇ ਵੀ ਕੋਈ ਭਾਵ ਸੀ, ਇਹਦੇ ਵੀ ਕੋਈ ਸੰਕੇਤ ਸੀ। ਤੇ ਕੀ ਬੀਜੇਪੀ ਇਸ ਨੁਕਤੇ ਤੇ ਅੱਗੇ ਵਧ ਰਹੀ ਹੈ ਕਿ ਗੱਠਜੋੜ ਕਰਾਂਗੇ ਅਕਾਲੀ ਦਲ ਨਾਲ ਪਰ ਸੁਖਬੀਰ ਨਾਲ ਨਹੀਂ? ਕੀ ਡੇਰਾ ਬਿਆਸ ਮੁਖੀ ਨੇ ਇਹ ਰੋਲ ਨਿਭਾਇਆ ਕਿ ਮੈਂ ਵਿਕਰਮ ਮਜੀਠੀਆ ਨੂੰ ਬਾਹਰ ਲਿਆਉਣਾ ਤੇ ਆਹ ਲਓ ਤੁਸੀਂ ਇਹਨੂੰ ਸੰਭੋ, ਠੀਕ ਹੈ, ਅੱਜ ਨਹੀਂ ਤਾਂ ਕੱਲ ਜ਼ਮਾਨਤ ਤਾਂ ਮਿਲੇ ਜਾਣੀ ਸੀ। ਹਾਂਜੀ ਹਾਂਜੀ ਠੀਕ ਹੈ, ਇਹ ਅਦਾਲਤੀ ਪ੍ਰਕਿਰਿਆ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ, ਉੱਥੇ ਜ਼ਮਾਨਤ ਮਿਲ ਗਈ। ਪਰ ਕੀ ਗੱਠਜੋੜ ਵਾਲੀ ਭੂਮਿਕਾ ਨਿਭਾ ਰਹੇ ਨੇ ਡੇਰਾ ਬਿਆਸ ਮੁਖੀ? ਇਹ ਸਬੱਬ ਬਣਿਆ ਕਿ ਕੱਲੇ ਉਹਨਾਂ ਮੁਲਾਕਾਤ ਕਰਦੇ ਨੇ ਤੇ ਕੱਲੇ ਜ਼ਮਾਨਤ ਮਿਲਦੀ ਆ, ਜਾਂ ਉਹ ਦਿਨੇ ਉਹ ਚੁਣਦੇ ਨੇ ਜਦੋਂ ਵਕੀਲਾਂ ਦੇ ਰਾਹੀਂ ਸੁਭਾਵਨਾ ਹੋਵੇ ਕਿ ਅੱਜ ਜ਼ਮਾਨਤ ਮਿਲ ਸਕਦੀ ਆ। ਸਹੀ ਸਹੀ ਸਹੀ। ਉਹ ਇੱਕ ਸੁਨੇਹਾ ਜਾਂਦਾ ਨਾ ਇਹਦੇ ਨਾਲ ਵੱਡਾ। ਸੋ ਇਸ ਲਈ ਕੀ ਵਿਕਰਮ ਮਜੀਠੀਆ ਅਕਾਲੀ ਬੀਜੇਪੀ ਗੱਠਜੋੜ ਦਾ ਚਿਹਰਾ ਹੋਣਗੇ? ਕੀ ਇਹ ਸੰਭਾਵਨਾ? ਸਹੀ ਹੈ। ਜਾਂ ਜੇਲ੍ਹ ਤੋਂ ਬਾਹਰ ਆ ਕੇ ਉਹ ਨਵਾਂ ਸਿਆਸੀ ਘਰ ਚ ਦਾਖਲ ਹੋਣਗੇ, ਜਾਂ ਉਹ ਲੈਣੇ ਨਵੀਂ ਖਿੱਚਣਗੇ, ਉਹ ਵੀ ਜਾਖੜ ਤੇ ਕੈਪਟਨ ਵਾਲੀ ਕਤਾਰ ਚ ਖੜਨਗੇ ਮੋਦੀ ਦੇ ਸਵਾਗਤ ਲਈ ਜੀ? ਕੀ ਉਹ ਬੀਜੇਪੀ ਸਿੱਧਾ ਜਾ ਸਕਦੇ ਨੇ? ਇਹ ਸਾਰੇ ਪਹਿਲੂ ਪਏ ਨੇ, ਪਰ ਇਹਨਾਂ ਸਾਰੇ ਪਹਿਲੂਆਂ ਚ ਗੌਰ ਕਰਨ ਵਾਲੀ ਹੈ ਡੇਰਾ ਬਿਆਸ ਮੁਖੀ ਦੀ ਪਿਛਲੇ 2-3 ਮਹੀਨਿਆਂ ਦੀ ਗਤੀਵਿਧੀਆਂ। ਠੀਕ ਹੈ। ਉਹ ਲਗਾਤਾਰ ਰਾਜਨੀਤਿਕ ਲੀਡਰਾਂ ਨੂੰ, ਵਿਚਰ ਰਹੇ ਨੇ, ਸਿਆਸੀ ਰਸੂਖ ਵਾਲੇ ਲੀਡਰਾਂ ਨੂੰ, ਪਹੁੰਚ ਅਪਰੋਚ ਵਾਲੇ ਲੋਕਾਂ ਨੂੰ, ਨਾਮੀ ਗ੍ਰਾਮੀ ਪੱਤਰਕਾਰਾਂ ਨੂੰ, ਪਤਾ ਨਹੀਂ ਕਿਹਨੂੰ ਮਿਲਣ ਜਾ ਰਹੇ ਨੇ। ਸਹੀ ਹੈ। ਉਹਨਾਂ ਦਾ ਪਿਛਲਾ ਜੀਵਨ ਲੰਮਾ ਝਾਤ ਮਾਰ ਕੇ ਦੇਖੋ, ਇੰਜ ਨਹੀਂ ਵਿਚਰੇ ਉਹ ਕਦੇ। ਬਹੁਤ ਘੱਟ। ਠੀਕ ਹੈ, ਕਈ ਵਾਰ ਉਹਨਾਂ ਨੇ ਮਤਲਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਣਾ, ਕੀਰਤਨ ਸੁਣਨਾ, ਪਰ ਉਸ ਮਾਮਲੇ 'ਚ ਵੀ ਪਿਛਲੇ ਦਿਨਾਂ ਤੋਂ ਕੁਝ ਜ਼ਿਆਦਾ ਤੇਜ਼ੀ ਆਈ ਹੈ। ਇਹ ਅੰਦਰ ਕਈ ਵਾਰ ਭਾਵਨਾਤਮਕ ਤੌਰ ਤੇ ਹੋ ਸਕਦਾ ਹੈ, ਉਹਦੇ ਤੇ ਅਸੀਂ ਨਹੀਂ ਉਹ ਕੁਝ ਗੱਲ ਕਰ ਰਹੇ ਕਿ ਉਸ ਪਾਸੇ ਲਗਾਵ ਹੈ ਨਾ, ਇਹ ਰੂਹਾਨੀਅਤ ਦਾ ਵੀ ਇੱਕ ਪ੍ਰਤੀਕ ਹੁੰਦਾ। ਪਰ ਜੇ ਤੁਸੀਂ ਸਿਆਸੀ ਤੌਰ ਤੇ ਕੁਝ ਸੋਚ ਰਹੇ ਹੋ ਤਾਂ ਫਿਰ ਉਹਦੇ ਵੀ ਅਰਥ ਲਾਏ ਜਾਂਦੇ ਹੁੰਦੇ ਆ। ਸਹੀ ਹੈ। ਫਿਰ ਉਹਦੇ ਸਿਆਸੀ ਮਾਇਨੇ ਵੀ ਹੁੰਦੇ ਆ ਕਿ ਤੁਸੀਂ ਇੱਕ ਹੋਰ ਧਿਰ ਨੂੰ ਜਿਹੜੀ ਤੁਹਾਡੇ ਡੇਰੇ ਤੱਕ ਨਹੀਂ ਆਉਂਦੀ ਹੈ ਨਾ, ਤੁਸੀਂ ਉਹਨਾਂ ਦੇ ਇੱਕ ਮੁਕੱਦਸ ਸਥਾਨ ਤੇ ਜਾ ਕੇ ਹੈ ਨਾ, ਉਹਨਾਂ ਨੂੰ ਵੀ ਆਪਣੇ ਨਾਲ ਮਤਲਬ ਲਿਆਉਣ ਦੀ ਕਵਾਇਦ। ਬਿਲਕੁਲ ਇਹ ਭਾਵਨਾ। ਦੂਸਰਾ, ਜਿਸ ਕਦਰ ਲੀਡਰਾਂ ਨੂੰ ਮਿਲ ਰਹੇ ਹੋ, ਕੀ ਇਹ ਕੋਸ਼ਿਸ਼ ਹੋ ਕਿ ਸਾਰੇ ਅਕਾਲੀ ਦਲਾਂ ਨੂੰ ਮੈਂ ਇਕੱਠੇ ਕਰ ਲਵਾਂ ਤੇ ਸਾਰੇ ਅਕਾਲੀ ਦਲਾਂ ਨੂੰ ਇਕੱਠੇ ਕਰਕੇ ਫਿਰ ਬੀਜੇਪੀ ਨਾਲ ਗੱਠਜੋੜ ਹੋਵੇ ਤੇ ਉਸ ਬੀਜੇਪੀ ਦੇ ਗੱਠਜੋੜ ਦਾ ਚਿਹਰਾ ਮੈਂ ਹੋਵਾਂ? ਮਤਲਬ ਜਿਵੇਂ ਪਿਛਲੀ ਵਾਰ ਸੀਗਾ ਕਿ ਆਮ ਆਦਮੀ ਪਾਰਟੀ ਚਿਹਰੇ ਲੱਭਦੀ ਫਿਰਦੀ ਸੀ, ਉਵੇਂ ਬੀਜੇਪੀ ਵੀ ਅਜੇ ਪੰਜਾਬ 'ਚ ਮੁੱਖ ਮੰਤਰੀ ਦੇ ਚਿਹਰੇ ਲੱਭਦੀ ਫਿਰਦੀ ਹੈ। ਜੀ ਬਿਲਕੁਲ ਸਹੀ। ਤਲਾਸ਼ ਉਹਦੀ ਮੁੱਕੀ ਨਹੀਂ ਹੈ ਮੁੱਖ ਮੰਤਰੀ ਦੇ ਚਿਹਰੇ ਲਈ। ਸਹੀ ਹੈ। ਚਾਹੇ ਉਹਦੇ ਕੋਲ ਪੁਰਾਣਾ ਸੰਘੀ ਕੈਡਰ ਧੋਣਾ ਮੋਨਾ ਬਹੁਤ ਹੋਵੇ ਤੇ ਚਾਹੇ ਦਸਤਾਰ ਵਾਲੇ ਬਹੁਤ ਥੋਕ ਦੇ ਭਾਸ਼ ਲੈ ਕੇ ਹੁਣ ਉਹ, ਪਰ ਤਾਂ ਵੀ ਉਹਨਾਂ ਦੀ ਤਲਾਸ਼ ਅਜੇ ਮੁੱਕੀ ਨਹੀਂ, ਅਜੇ ਦੁਵਿਧਾ 'ਚ ਹੈ ਕਿ ਜਾਖੜ ਵਰਗਾ ਚਿਹਰਾ ਅੱਗੇ ਹੋਵੇ ਕਿ ਕੈਪਟਨ ਵਰਗਾ ਚਿਹਰਾ ਅੱਗੇ ਹੋਵੇ, ਪਰ ਕੈਪਟਨ ਵੀ ਨਾ ਹੋਵੇ ਤੇ ਜਾਖੜ ਵੀ ਨਾ ਹੋਵੇ ਤੇ ਕੌਣ ਹੋਵੇ? ਵਿਕਰਮ ਮਜੀਠੀਆ ਹੋ ਸਕਦੇ ਨੇ ਕਿ ਡੇਰਾ ਬਿਆਸ ਮੁਖੀ ਹੋ ਸਕਦੇ ਨੇ? ਸਹੀ ਹੈ। ਤੇ ਕੀ ਡੇਰਾ ਬਿਆਸ ਮੁਖੀ ਇਸ ਰੋਲ ਨਿਭਾਉਣ ਲਈ ਤਤਪਰ ਨੇ, ਜਾਂ ਉਹਨਾਂ ਨੂੰ ਇਹ ਟਾਸਕ ਦਿੱਤਾ ਗਿਆ, ਜਾਂ ਉਹ ਨਿਰੋਲ ਮਤਲਬ ਕਿ ਸਿਰਫ ਪੰਜਾਬ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ, ਆਪਣੇ ਰਿਸ਼ਤੇਦਾਰ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ, ਆਪਣੇ ਮਿੱਤਰ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਇਹ ਸੇਵਾ ਨਿਭਾ ਰਹੇ ਨੇ? ਇਹ ਤਾਂ ਉਹ ਜਾਣਦੇ ਨੇ, ਪਰ ਰਾਜਨੀਤਿਕ ਪੰਡਤ ਇਸ ਨੂੰ ਇਸ ਨਜ਼ਰ ਤੋਂ ਦੇਖਣ ਲੱਗੇ ਨੇ। ਪਹਿਲਾਂ ਤੱਕ ਨਹੀਂ ਸੀ, ਕੱਲ ਵਾਲੀ ਸਾਰੀ ਕਾਰਵਾਈ ਤੋਂ ਬਾਅਦ ਇਹ ਸੰਭਾਵਨਾ ਵੀ ਪੈਦਾ ਹੋ ਗਈਆਂ ਕਿ ਜਿਵੇਂ ਉਹਨਾਂ ਨੇ ਆਪਣਾ ਅਗਲਾ ਮੁਖੀ ਥਾਪ ਦਿੱਤਾ ਤੇ ਉਹ ਤੋਂ ਬਾਅਦ ਉਹਨਾਂ ਨੇ ਆਪਣਾ ਪਿੜ ਬਦਲ ਲਿਆ। ਇਹ ਸਾਰੀ ਪਿੱਚ ਉਹ ਮਜੀਠੀਆ ਲਈ ਤਿਆਰ ਕਰ ਰਹੇ ਨੇ, ਅਕਾਲੀ ਬੀਜੇਪੀ ਗੱਠਜੋੜ ਲਈ ਤਿਆਰ ਕਰ ਰਹੇ ਨੇ ਕਿ ਖੁਦ ਆਪਣੇ ਲਈ ਢਿੱਲੋਂ ਸਾਹਿਬ ਤਿਆਰ ਕਰ ਰਹੇ ਨੇ, ਤਾਂ ਹੁਣ ਆਉਂਦਾ ਸਮਾਂ ਦੱਸੂਗਾ। ਬਿਲਕੁਲ ਜੀ। ਨਾਲੇ ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਉਹ ਕਈ ਵਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਜਾਂਦੇ ਨੇ, ਕਿਸੇ ਧਰਮ ਦਾ ਸਤਿਕਾਰ ਕਰਨਾ, ਕਿਸੇ ਧਾਰਮਿਕ ਥਾਂ ਦਾ ਸਤਿਕਾਰ ਕਰਨਾ, ਅਦਬ ਕਰਨਾ ਚੰਗੀ ਗੱਲ ਹੈ, ਇਹ ਕੋਈ ਮਾੜੀ ਗੱਲ ਨਹੀਂ ਹੈ, ਪਰ ਕਿਸੇ ਰਾਜਨੀਤਿਕ ਮੰਤਵ ਲਈ ਕਰਨਾ ਇਹ ਮਾੜੀ ਗੱਲ। ਇਹ ਦੋ ਧੁਰੇ ਆ ਅੱਡੋ ਅੱਡ ਜਿਹੜੇ ਕਦੇ ਮਿਲ ਨਹੀਂ ਸਕਦੇ, ਸੋ ਉਹ ਦੋਨਾਂ ਧੁਰਿਆਂ ਤੇ ਚੱਲ ਰਹੇ ਨੇ, ਸਾਨੂੰ ਇਹ ਦੇਖਣਾ ਪਊਗਾ। ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਭਗਵੰਤ ਮਾਨ ਸਾਹਿਬ, ਤੁਸੀਂ ਜਦੋਂ ਆਪਾਂ ਸ਼ੁੱਕਰਵਾਰ ਨੂੰ ਖਬਰਾਂ ਕਰ ਰਹੇ ਸੀਗੇ ਤੇ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਚੰਨੀ ਦੇ ਮਾਮਲੇ ਦੇ ਵਿੱਚ ਗੱਲ ਕੁਝ ਹੋਰ ਹੈ, ਤੇ ਪਰ ਭਗਵੰਤ ਮਾਨ ਤਾਂ ਜਦੋਂ ਪਹਿਲੀ ਵਾਰੀ ਨਰਿੰਦਰ ਮੋਦੀ ਆਏ ਸੀਗੇ
ਤੇ ਉਦੋਂ ਮਾਫੀਆਂ ਮੰਗ ਰਹੇ ਸੀ, ਹਾਲਾਂਕਿ ਉਹ ਉਸ ਘਟਨਾ ਲਈ ਜ਼ਿੰਮੇਵਾਰ ਵੀ ਹੈ ਨਹੀਂ ਸੀਗੇ। ਹੁਣ ਜਦੋਂ ਨਰਿੰਦਰ ਮੋਦੀ ਆਏ ਨੇ ਪੰਜਾਬ, ਤਾਂ ਦੱਸਦੇ ਆ ਕਿ ਜਿਹੜੇ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ, ਇਹ ਦੂਰ ਰਹੇ ਨੇ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਸੀ ਤੇ ਪੰਜਾਬ ਬਹੁਤ ਆਸਾਂ ਉਮੀਦਾਂ ਕਰਕੇ ਬੈਠਾ ਸੀ ਕਿ ਲੈ ਵੀ ਹੋ ਸਕਦਾ ਕੋਈ ਵੱਡਾ ਆਰਥਿਕ ਪੈਕੇਜ ਦੇ ਜਾਣ, ਹੈ ਨਾ, ਹੋ ਸਕਦਾ ਹੈ ਕੋਈ ਮਤਲਬ ਕਿ ਵਿਕਾਸ ਪੈਕੇਜ ਦੇ ਜਾਣ, ਹੈ, ਹੋ ਸਕਦਾ ਕੋਈ ਰਾਹਤ ਪੈਕੇਜ ਦੇ ਜਾਣ। ਸੋ ਨਾ ਰਾਹਤ ਮਿਲੀ, ਨਾ ਆਰਥਿਕ ਪੈਕੇਜ ਮਿਲਿਆ, ਨਾ ਵਿਕਾਸ ਪੈਕੇਜ ਮਿਲਿਆ। ਸਹੀ ਗੱਲ। ਤੇ ਮਿਲਿਆ ਵੀ ਕਹਿੰਦੇ ਲਓ ਜੀ ਆਦਮਪੁਰ ਹਵਾਈ ਅੱਡੇ ਦਾ ਨਾਂ ਅਸੀਂ ਜੀ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਦੇ ਹਾਂ। ਲਓ ਜੀ ਹਲਵਾਰੇ ਵਾਲੇ ਨੂੰ ਵੀ ਅਸੀਂ ਹੁਣ ਜਨਤਾ ਦੇ ਸਪੁਰਦ ਕਰਦੇ ਹਾਂ, 2 ਤੋਹਫੇ ਦੇ ਕੇ ਚੱਲਿਆ ਜੀ ਮੈਂ। ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਆ ਕਿ ਨਾਮਾਂ ਦੀ ਆਪਣੀ ਮਹੱਤਤਾ ਹੁੰਦੀ ਆ। ਸਹੀ ਹੈ। ਤੁਸੀਂ ਗੁੜਗਾਵਾਂ ਨੂੰ ਗੁਰੂ ਗ੍ਰਾਮ ਕੀਤਾ, ਸਹੀ ਹੈ, ਪਰ ਉਹ ਗੁਰੂ ਗ੍ਰਾਮ ਦੀ ਥਾਂ ਗੁੜਗਾਵਾਂ ਹੀ ਰਿਹਾ। ਤੁਸੀਂ ਮਤਲਬ ਕਿ ਸ਼ਹੀਦ ਭਗਤ ਸਿੰਘ ਨਗਰ ਕਰਨ ਦੀ ਕੋਸ਼ਿਸ਼ ਕੀਤੀ, ਹੈ ਨਾ, ਪਰ ਉਹ ਨਵਾਂ ਸ਼ਹਿਰ ਹੀ ਰਿਹਾ। ਮੋਹਾਲੀ ਨੂੰ ਸਾਹਿਬਜ਼ਾਦੇ ਦੇ ਨਾਂ ਤੇ ਨਾਮ ਰੱਖਣ ਦੀ ਕੋਸ਼ਿਸ਼ ਦੇ ਵਿੱਚ ਤੁਸੀਂ ਉਸਨੂੰ ਅਗਾਂਹ ਕੀਤਾ, ਜਦੋਂ ਕਿ ਉਹ ਨਾਮ ਵੱਡਾ ਹੀ ਰਹਿਣਾ ਹੈ ਨਾ, ਪਰ ਮੋਹਾਲੀ ਉਹ ਰਹਿ ਰਿਹਾ। ਸਹੀ ਹੈ। ਸੋ ਇਸ ਲਈ ਚੰਗਾ ਹੋਵੇ ਕਿ ਤੁਸੀਂ ਜਿਸ ਨਾਮ ਨੂੰ ਸਤਿਕਾਰ ਦੇਣਾ ਚਾਹੁੰਦੇ ਹੋ, ਜਿਸ ਨਾਮ ਨੂੰ ਆਪਣੇ ਵੱਲੋਂ ਕੋਈ ਅਕੀਦਤ ਭੇਟ ਕਰਨਾ ਚਾਹੁੰਦੇ ਹੋ, ਉਸ ਨਾਮ ਤੇ ਕੁਝ ਨਵਾਂ ਲਿਆਓ। ਤੁਸੀਂ ਸਰਕਾਰ ਹੋ, ਤੁਹਾਡੇ ਕੋਲ ਫੰਡ ਨੇ, ਗੁਰੂ ਰਵਿਦਾਸ ਜੀ ਦੇ ਨਾਂ ਤੇ ਕੋਈ ਯੂਨੀਵਰਸਿਟੀ ਖੋਲੋ, ਕੋਈ ਹਸਪਤਾਲ ਖੋਲੋ, ਕੋਈ ਉਸ ਭਾਈਚਾਰੇ ਦੇ ਬੱਚਿਆਂ ਦੇ ਲਈ ਕੋਈ ਯੋਜਨਾਵਾਂ ਲਿਆਓ, ਉਹਦੇ ਵਿੱਚੋਂ ਉਹਨਾਂ ਨੂੰ ਅੱਗੇ ਲੈ ਕੇ ਜਾਓ, ਕੁਛ ਕਰੋ ਨਾ। ਸਮੁੱਚੇ ਪੰਜਾਬ ਲਈ ਕਰੋ, ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੀ ਸੰਗਤ ਦੇ ਲਈ ਕਰੋ, ਕਿ ਉਹਦੇ ਵਿੱਚ ਉਹਨਾਂ ਦੀ ਬਾਣੀ ਹੈ ਨਾ, ਕਰ ਲਓ ਕੁਛ ਨਵਾਂ ਜੀ। ਸੋ ਇਹ ਨਾ ਹੋਵੇ ਕਿ ਨਾਮ ਤੁਸੀਂ ਲਿਖਤਾ, ਉੱਥੇ ਨਾਮ ਵੀ ਲੱਗ ਜਾਵੇ, ਪਰ ਉਹ ਆਦਮਪੁਰ ਦੇ ਹਵਾਈ ਅੱਡੇ ਦੇ ਨਾਂ ਨਾਲ ਹੀ ਪ੍ਰਚਲਿਤ ਰਹਿ ਜਾਵੇ, ਫਿਰ ਤੁਹਾਡੀ ਦੇਣ ਕੀ ਹੈ ਜੀ। ਸਹੀ ਹੈ। ਠੀਕ ਹੈ, ਤੁਸੀਂ ਆਏ ਸੀ, ਤੁਸੀਂ ਸੰਤ ਨੰਜਨ ਦਾਸ ਜੀ ਦੇ ਪੈਰੀ ਹੱਥ ਲਾਤੇ ਸੰਗਤ ਸਾਹਮਣੇ, ਸੰਗਤ ਨਿਹਾਲ, ਤੇ ਇਹਦੇ ਨਾਲ ਤੁਹਾਡਾ ਵੋਟ ਬੈਂਕ ਦਾ ਕੰਮ ਚੱਲ ਪੂਗਾ। ਪਰ ਬਸ ਬਿਲਕੁਲ ਤੁਸੀਂ ਬਤੌਰ ਪ੍ਰਧਾਨ ਮੰਤਰੀ ਆਏ, ਤੇ ਜਦੋਂ ਸਰਕਾਰੀ ਦੌਰਾ ਹੋਵੇ ਪ੍ਰਧਾਨ ਮੰਤਰੀ ਦਾ, ਵੈਸੇ ਪ੍ਰਧਾਨ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਬਣ ਕੇ ਤਾਂ ਵਿਚਰਦੇ ਹੀ ਨਹੀਂਗੇ, ਮਾਫ ਕਰਨਾ, ਉਹਨਾਂ ਨੂੰ ਜ਼ਿਆਦਾਤਰ ਆਦਤ ਬੀਜੇਪੀ ਦੇ ਲੀਡਰ ਦੀ ਉਹ ਹੈ, ਜਿਵੇਂ ਸਾਡੇ ਵਾਲੇ ਮੁੱਖ ਮੰਤਰੀ ਨੂੰ ਆਪ ਦੇ ਲੀਡਰ ਨਾਲੋਂ ਵੀ ਵੱਧ ਸਟੇਜੀ ਕਲਾਕਾਰ ਦੀ ਉਹ ਰੋਲ 'ਚ ਰਹਿੰਦੇ ਨੇ ਉਹ। ਸੋ ਇਹ ਤਰੀਕਾ ਬਣ ਜਾਂਦਾ। ਸੋ ਉਸ ਤਰ੍ਹਾਂ ਪ੍ਰਧਾਨ ਮੰਤਰੀ ਘੱਟ, ਲੀਡਰ ਵੱਧ ਬਣ ਕੇ ਵਿਚਰਦੇ ਆ ਬੀਜੇਪੀ ਦੇ। ਜੀ। ਸੋ ਪਰ ਫਿਰ ਵੀ ਇਹ ਉਹਨਾਂ ਦਾ ਰਸਮੀ ਪ੍ਰਧਾਨ ਮੰਤਰੀ ਦੌਰਾ ਸੀ ਜੇ, ਤੇ ਫਿਰ ਪ੍ਰਧਾਨ ਮੰਤਰੀ ਜਿੱਥੇ ਆਉਂਦੇ ਨੇ ਉੱਥੇ ਤਾਂ ਮੌਜੂਦਾ MLA ਵੀ ਤੇ ਮੌਜੂਦਾ MP ਵੀ ਹੋਣਾ ਚਾਹੀਦਾ। ਸਥਾਨਕ MLA ਤੇ ਸਥਾਨਕ MP ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਤੇ ਪੈਸੇ ਇਹ ਬਣਾਇਆ ਜਾ ਰਿਹਾ ਸੀ, ਲਓ ਜੀ ਚੰਨੀ ਸ਼ਾਮਲ ਨਾ ਹੋ ਜਾਣ ਜੀ, ਚੰਨੀ ਐ ਨਾ ਹੋ ਜਾਵੇ ਜੀ, ਚੰਨੀ ਚੱਲਾ ਜੀ ਬੀਜੇਪੀ 'ਚ। ਮੈਨੂੰ ਤਾਂ ਲੱਗਦਾ ਕਿ ਬੀਜੇਪੀ ਘੱਟ ਖਿੱਚ ਰਹੀ ਆ, ਕਾਂਗਰਸ ਦਾ ਇੱਕ ਧੜਾ ਉਹਨੂੰ ਵੱਧ ਕੱਢਣ ਨੂੰ ਫਿਰਦਾ ਕਿ ਛੇਤੀ ਕੱਢਦੀ ਹੈ ਜੀ। ਉਹ ਜਾਣ ਕੇ ਉਹਦੇ ਖਿਲਾਫ ਪ੍ਰੋਪੋਗੰਡਾ ਕਰੀ ਜਾਂਦਾ, ਅਗਲਾ ਕਹਿੰਦਾ ਕਿ ਕੋਈ ਨਾ ਮੈਂ ਤਾਂ ਦੇਖ ਰਿਹਾ ਸਿਆਸਤ ਹਲੇ। ਪਰ ਚੰਨੀ ਨੇੜੇ ਗਏ ਜਾਂ ਨਹੀਂ ਗਏ, ਭਗਵੰਤ ਮਾਨ ਬਤੌਰ ਮੁੱਖ ਮੰਤਰੀ ਕਿਉਂ ਨਹੀਂ ਨੇੜੇ ਲੱਗੇ? ਸਹੀ ਹੈ, ਸਵਾਲ ਤਾਂ ਇਹ ਹੈ। ਬਈ ਤੁਸੀਂ ਜਾਂਦੇ ਆਦਮਪੁਰ 에ਅਰਪੋਰਟ ਸਟੇਸ਼ਨ ਤੇ, ਹਵਾਈ ਅੱਡੇ ਤੇ, ਉਹਨਾਂ ਦੇ ਨਾਲ ਤੁਸੀਂ ਡੇਰਾ ਬੱਲਾ ਜਾਂਦੇ, ਹੈ ਨਾ, ਸੰਗਤ ਦੇ ਸਾਹਮਣੇ ਗੱਲ ਕਰਦੇ, ਤਾਂ 2 ਗੱਲਾਂ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਦੇ ਹਵਾਲੇ ਨਾਲ ਕਹਿੰਦੇ, ਹੋ ਸਕਦਾ ਉਹ ਸ਼ਰਮੇ ਕਰ ਲੈਂਦੇ ਸੰਗਤ ਦਾ ਕਿ ਤੁਸੀਂ ਸੰਗਤ 'ਚ ਪਬਲਿਕਲੀ ਕੋਈ ਗੱਲ ਕੀਤੀ ਆ, ਸ਼ਾਇਦ ਉਹ ਕੁਝ ਕਰੇ ਜਾਂਦੇ ਪੰਜਾਬ ਲਈ। ਸਹੀ ਹੈ ਨਾ। ਤੁਸੀਂ ਉਹਨਾਂ ਨਾਲ ਤੁਰਦੇ, ਬੈਠਦੇ, ਹੱਥ ਮਿਲਾਉਂਦੇ, ਗੁਲਦਸਤਾ ਦਿੰਦੇ, ਸਟੇਜ ਤੇ ਖੜਦੇ, ਮਗਰ ਤੁਰਦੇ, ਕੋਈ ਗੱਲੇ ਕਰ ਲੈਂਦੇ, ਰੋਣਾ ਹੀ ਰੋ ਲੈਂਦੇ। ਤੁਹਾਨੂੰ ਤਾਂ ਉਹ ਕਾਰਡ ਲੈਣ ਲਈ ਵੀ ਗੇਟ ਨਹੀਂ ਖੋਲਦੇ, ਦਿੱਲੀ ਜਾਂਦੇ ਹੋ ਤੁਸੀਂ। ਤਾਂ 350 ਸਾਡਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪਰਬ ਤੇ ਆਪ ਕਹਿ ਚੁੱਕੇ ਹੋ ਕਿ ਅਸੀਂ ਦੇਣ ਗਏ ਸੀ ਜੀ, ਸਾਨੂੰ ਤਾਂ ਸੱਦਾ ਪੱਤਰ ਲੈਣ ਵੀ ਦਰਵਾਜ਼ਾ ਨਹੀਂ ਖੋਲਿਆ। ਸਹੀ ਹੈ। ਹੁਣ ਮੌਕਾ ਸੀ, ਤੁਹਾਡੇ ਘਰ ਆਏ ਸੀ। ਹੁਣ ਜਦੋਂ ਪਿਛਲੀ ਵਾਰ ਆਏ ਸੀ ਪੰਜਾਬ 'ਚ ਹੜ੍ਹਾਂ ਵਾਲੀ ਸਥਿਤੀ, ਤਾਂ ਤੁਸੀਂ ਹਸਪਤਾਲ ਵਾਲਾ ਮੰਜਾ ਮੰਨ ਕੇ ਬਹਿ ਗਏ, ਜਾਂ ਤੁਸੀਂ ਬਿਮਾਰ ਸੀ ਜੀ, ਤਾਂ ਤੁਸੀਂ ਬਿਮਾਰ ਵੀ ਨਹੀਂ ਸੀ। ਹਲਵਾਰੇ ਵਾਲੇ ਹਵਾਈ ਅੱਡੇ ਤੇ ਤੁਸੀਂ ਖੜੇ ਸੀ, ਨਾਲ ਬਿੱਟੂ ਐਂਡ ਪਾਰਟੀ ਵੀ ਸੀ, ਉੱਥੇ ਅਗਲਿਆਂ ਨੇ ਆਪਣੇ ਸਮਰਥਕ ਵੀ ਬਿਠਾਏ ਸੀ, ਉਹ ਨਾਰੇ ਮੋਦੀ ਲਾ ਰਹੇ ਸੀ, ਜਿਹੜੇ ਕੰਮ ਦੀ ਮਹਾਰਤ ਹੈ ਉਹਨਾਂ ਕੋਲ, ਤੇ ਤੁਹਾਨੂੰ ਬੋਲਣ ਦਾ ਵੀ ਚੱਜ ਨਾਲ ਮੌਕਾ ਨਹੀਂ ਮਿਲਿਆ। ਸਹੀ ਹੈ।
ਵਰਚੁਅਲ ਉਦਘਾਟਨ ਅਗਲਿਆਂ ਨੇ ਕਰਤਾ। ਸੋ ਇਹ ਦੂਰੀ ਕੀ ਬੀਜੇਪੀ ਦੀ ਨੀਤੀ ਸੀ ਇਹ? ਕੀ ਇਹ ਕੇਂਦਰ ਸਰਕਾਰ ਦਾ ਇੱਕ ਏਜੰਡਾ ਸੀ ਕਿ ਪੰਜਾਬ ਸਰਕਾਰ ਨੂੰ ਨੇੜੇ ਨਹੀਂ ਲਿਆਉਣਾ? ਕਿ ਬੀਜੇਪੀ ਦੀ ਨੀਤੀ ਸੀ ਕਿ ਹੁਣ ਭਗਵੰਤ ਦੀ ਜ਼ਰੂਰਤ ਨਹੀਂ, ਪਰੇ ਰੱਖੋ? ਕਿ ਭਗਵੰਤ ਮਾਨ ਨੇ ਖੁਦ ਦੂਰੀ ਬਣਾ ਕੇ ਰੱਖੀ? ਕਿ ਉਹਦੇ ਆਕਾ ਨੇ ਕੋਈ ਹੁਕਮ ਦਿੱਤਾ ਸੀ? ਕੀ ਅਰਥ ਨੇ? ਦੇਖੋ, ਹਰ ਗੱਲ ਦੇ ਪਹਿਲੂ ਹੁੰਦੇ ਨੇ ਜੀ। ਆ ਮਜੀਠੀਆ ਵਾਲੇ ਮਾਮਲੇ 'ਚ ਹਰਪਾਲ ਚੀਮਾ ਜੀ ਕਹਿੰਦੇ ਜ਼ਮਾਨਤ ਮਿਲਣ ਦਾ ਮਤਲਬ ਦੋਸ਼ ਮੁਕਤ ਨਹੀਂ ਹੁੰਦਾ। ਤੇ ਜਦੋਂ ਕੇਜਰੀਵਾਲ ਬਾਹਰ ਆਇਆ ਸੀ ਤਦ ਮੰਦਰ ਦੀਆਂ ਘੰਟੀਆਂ ਕਿਉਂ ਵਜਾਉਂਦੇ ਫਿਰਦੇ ਸੀ? ਸਹੀ ਗੱਲ, ਬਿਲਕੁਲ। ਤਦ ਰੋਡ ਸ਼ੋਅ ਕਿਉਂ ਕੱਢਦੇ ਫਿਰਦੇ ਸੀ? ਉਹਨੂੰ ਵੀ ਜ਼ਮਾਨਤ ਤੇ ਮਿਲੀ, ਉਹ ਵੀ ਬਰੀ ਨਹੀਂ ਹੋਇਆ। ਮਨੀਸ਼ ਸਿਸੋਦੀਆ, ਸਤਿੰਦਰ ਜੈਨ ਬਰੀ ਨਹੀਂ ਹੋਇਆ, ਜ਼ਮਾਨਤ ਤੇ ਨੇ। ਸਹੀ ਹੈ। ਤੇ ਉਹਨਾਂ ਦੀ ਵਾਰ ਨੂੰ ਸੱਚ ਦੀ ਜਿੱਤ, ਸੱਤਿਆ ਦੀ ਜਿੱਤ ਕਿਵੇਂ ਹੋ ਜਾਂਦੀ ਹੈ? ਕਿਵੇਂ ਹੋ ਜਾਂਦੀ? ਸਹੀ ਗੱਲ ਹੈ, ਬਿਲਕੁਲ। ਤੁਹਾਡੇ ਫਾਰਮੂਲੇ ਕਿਵੇਂ ਬਦਲਦੇ ਨੇ? ਸੋ ਇਸ ਲਈ ਹਰ ਗੱਲ ਦੇ ਅਰਥ ਨੇ। ਕੱਲ ਜੇ ਪ੍ਰਧਾਨ ਮੰਤਰੀ ਦੇ ਫੇਰੀ ਤੇ ਭਗਵੰਤ ਮਾਨ ਦੂਰ ਰਹੇ ਨੇ ਜਾਂ ਦੂਰ ਰੱਖਿਆ ਗਿਆ ਜਾਂ ਦੂਰ ਕੀਤਾ ਗਿਆ ਜਾਂ ਦੂਰ ਰਹਿਣ ਦੇ ਹੁਕਮ ਸੀ ਤਾਂ ਇਹਦੇ ਕੋਈ ਮਾਇਨੇ ਨੇ ਜਨਾਬ। ਤੁਸੀਂ ਵੀ ਪੰਜਾਬ ਲਈ ਫਿਰ ਕੁਝ ਨਹੀਂ ਮੰਗ ਸਕੇ ਤੇ ਜੋ ਦੇ ਕੇ ਵੀ ਕੁਝ ਨਹੀਂ ਕਹੇ। ਸਹੀ ਗੱਲ ਹੈ, ਬਿਲਕੁਲ। ਤੇ ਅਗਲੀ ਗੱਲ ਕਰੀਏ, ਮੋਦੀ ਸਾਹਿਬ ਜਦੋਂ ਪੰਜਾਬ ਦੇ ਵਿੱਚ ਸੀਗੇ ਉਸੇ ਦਰਮਿਆਨ ਬਜਟ ਵੀ ਚੱਲ ਰਿਹਾ ਸੀਗਾ, ਬਜਟ ਦਾ ਜ਼ਿਕਰ ਹੋਇਆ। ਪੰਜਾਬ ਦੇ ਪੱਖ ਤੋਂ ਵੀ ਉਹਨੂੰ ਦੇਖਣਾ ਜ਼ਰੂਰੀ ਹੈ। ਪੰਜਾਬ ਦੇ ਹੱਥ ਪੱਲੇ ਕੀ ਪਿਆ ਜੀ, ਇੱਕ ਤਾਂ ਉਹ ਜ਼ਰੂਰ ਦੱਸਿਓ, ਤੇ ਇੱਕ ਦੱਸਦੇ ਆ ਕਿ ਜਿਹੜੇ ਬਲੈਕ ਮਨੀ ਵਾਲੇ ਨੇ ਉਹਨਾਂ ਨੂੰ ਰਾਹਤ ਦੇਤੀ ਇਹਨਾਂ ਨੇ। ਇਹ ਤਾਂ 15-15 ਲੱਖ ਰੁਪਏ ਲਿਆਉਂਦੇ ਸੀ, ਕਾਲਾ ਤਾਂ ਲਿਆਉਣਾ ਸੀ ਬਾਹਰੋਂ ਇਹਨਾਂ ਨੇ ਤਾਂ। ਪ੍ਰਵੀਨ ਜੀ, ਬਿਲਕੁਲ ਕੋਈ ਸ਼ੱਕ ਨਹੀਂ ਕਿ ਨਿਰਮਲਾ ਸੀਤਾਰਮਨ ਜੀ ਨੇ ਬਜਟ ਪੇਸ਼ ਕੀਤਾ। ਬਜਟ 326 ਦਾ ਸੀ ਤੇ ਉਹਦੇ ਵਿੱਚ ਸਬਜ਼ ਬਾਗ 247 ਦੇ ਨੇ ਜੀ। ਮਤਲਬ ਕਮਾਲ ਜੀ। ਸੋ ਉਹ ਮੁਗੇਰੀ ਲਾਲ ਦੇ ਸੁਪਨੇ ਹੁੰਦੇ ਆ, ਕੀ ਹੁੰਦੇ ਆ? ਹਾਂਜੀ, ਬਿਲਕੁਲ। ਬਸ ਉਹੀ ਨੇ ਇਹਨਾਂ ਕੋਲ ਜੀ। ਕਹਿੰਦੇ ਜੀ 30 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ 2030 ਤੱਕ। ਤੁਸੀਂ ਤਾਂ ਹਰ ਸਾਲ 1 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੀਆਂ ਗੱਲਾਂ ਕਰਦੇ ਸੀ। ਤੇ ਉਸੇ ਤਰ੍ਹਾਂ ਮਤਲਬ ਕਿ ਪੂਰੇ ਬਜਟ ਦੇ ਵਿੱਚੋਂ ਆਮ ਨਾਗਰਿਕ ਲਈ ਕੁਝ ਨਹੀਂ ਲੱਭਿਆ। ਪੱਤਰਕਾਰ ਪੁੱਛ ਰਹੇ ਸੀ ਨਿਰਮਲਾ ਸੀਤਾਰਮਨ ਦਾ, ਇੱਕ ਬਹੁਤ ਵੀਡੀਓ ਵਾਇਰਲ ਹੋ ਰਿਹਾ, ਉਹ ਮੂੰਹ ਜਾ ਖੋਲ ਕੇ ਉਹ ਪੁੱਛਦੇ ਕਿ ਆਮ ਨਾਗਰਿਕ ਨੂੰ ਕਿਆ ਮਿਲੇ। ਤੇ ਉਹ ਜੀ ਕਰਕੇ ਕਦੇ ਕੰਨ ਫੜਦੀ ਆ, ਕਦੇ ਜੇ ਕਰਦੀ ਆ, ਕਦੇ ਕੁਛ ਕਰਦੀ ਆ, ਕਦੇ ਕਹਿੰਦੀ ਆ ਸਿੱਖਿਆ ਮੇ, ਕਦੇ ਕਹਿੰਦੀ ਖੇਤੀ ਮੇ, ਰੁਜ਼ਗਾਰ, ਬਸ ਉਹਨੂੰ ਸਮਝ ਨਹੀਂ ਆਉਂਦਾ ਕੀ ਕਹੇ। ਮਤਲਬ ਲੈ ਦੇ ਕੇ ਨੌਕਰੀ ਪੇਸ਼ੇ ਵਾਲਾ ਬੰਦਾ, ਚਾਹੇ ਉਹ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ, ਉਹ ਸਭ ਤੋਂ ਪਹਿਲਾਂ ਦੇਖਦਾ ਮੈਨੂੰ ਟੈਕਸ ਛੂਟ ਕੁਛ ਹੈਗੀ ਜੀ। ਉਹ ਕੁਛ ਨਹੀਂ, ਸਲੈਬ 'ਚ ਕੋਈ ਬਦਲਾਅ ਨਹੀਂ, ਕੋਈ ਛੂਟ ਨਹੀਂ। ਫਿਰ ਬੰਦਾ ਦੇਖਦਾ ਕੋਈ ਚੀਜ਼ਾਂ ਸਸਤੀਆਂ ਹੋਈਆਂ, ਹੁਣ ਉਹ ਫਾਰਮੂਲੇ ਖਤਮ ਹੋ ਗਏ। 24 ਘੰਟੇ ਸੇਲ ਲੱਗੀ ਰਹਿੰਦੀਆਂ ਦੁਕਾਨਾਂ ਤੇ, ਪਤਾ ਹੀ ਆ ਸਾਰਾ ਕਿ ਰੇਟ ਉੱਥੇ ਲਿਆ ਕੇ ਫਿਰ ਕਿੰਨੇ ਦੇ ਵੇਚਣਾ, ਉਹ ਹਿਸਾਬ ਉੱਥੇ ਹੀ ਆ। ਸਹੀ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਕਿਸਾਨੀ ਖਾਦ ਕਹਿੰਦੇ ਲਓ ਜੀ ਅਸੀਂ ਮਤਲਬ ਕਿ ਉਹਦਾ ਰੇਟ ਨਹੀਂ ਘਟਾਇਆ, ਵਧਾਇਆ ਜੀ, ਉਨੀ ਉਹ ਰੱਖੀ ਆ ਜੀ, ਹੈਨਾ। ਅਸੀਂ ਰਾਹਤ ਦਿੱਤੀ ਜਦੋਂ ਕਿ ਮਹਿੰਗੀ ਹੋ ਗਈ। ਉਹ ਕੱਲ ਦੱਸ ਰਹੇ ਸੀ ਕਿਸਾਨ ਆਗੂ, ਕਹਿੰਦੇ ਭਰਾਵਾ 50 ਕਿਲੋ ਵਾਲਾ ਕੱਟਾ 40 ਕਿਲੋ ਦਾ ਕਰਤਾ, ਰੇਟ ਉਹੀ ਹੈ। ਸਹੀ ਗੱਲ। ਤੇ ਉਹ 10 ਕਿਲੋ ਦਾ ਉਹਦਾ ਹਿਸਾਬ ਕਿੱਥੇ ਕੱਢੋਗੇ? ਉਹ ਕੀ ਖੇਡ ਹੈ? ਸੋ ਇਹੀ ਬਜਟ ਹੈ ਬਸ ਜੀ, ਕਿ ਬਜਟ ਦੇ ਵਿੱਚ ਵਜਨੇ ਘਟਾ ਦੋ, ਦਿਖਾਉਣ ਨੂੰ ਲਿਫਾਫੇ ਦੀ ਹਵਾ ਉਨੀ ਰੱਖੋ। ਸੋ ਸਥਿਤੀ ਸੀ। ਪਰ ਸਾਰਾ ਪਹਿਲੂ ਇਹ ਹੈ ਕਿ ਮੈਂ ਇਹਦੇ ਵਿੱਚੋਂ ਲੱਭ ਰਿਹਾ ਸੀ ਕਿ ਪੰਜਾਬ ਦੇ ਲਈ, ਕੋਈ ਕਿਸਾਨੀ ਦੇ ਲਈ, ਕੋਈ ਮਜ਼ਦੂਰੀ ਦੇ ਲਈ, ਕੋਈ ਮਤਲਬ ਕਿ ਛੋਟੇ ਦੁਕਾਨਦਾਰ ਦੇ ਲਈ ਕੁਛ ਨਹੀਂ ਲੱਗਿਆ। ਹਾਂ, ਤੁਸੀਂ ਦਰੁਸਤ ਕਿਹਾ ਕਿ ਇੱਥੇ ਬਾਬਾ ਰਾਮਦੇਵ ਕਾਲੇ ਧਨ ਦੇ ਬਹੁਤ ਢੋਲ ਪਿੱਟਦਾ ਰਿਹਾ ਕਿ ਲਓ ਜੀ ਵਾਪਸ ਆਊਗਾ। ਬਿਲਕੁਲ ਹੈ ਨਾ, ਮੈਂ ਇਸ ਲਈ ਨਾਲ ਹੈ ਨਾ। ਇੱਥੇ ਜੀ 15-15 ਲੱਖ ਫਿਰ ਬਾਅਦ ਚੋਂ ਜੁਮਲਾ ਬਣ ਗਿਆ। ਤੇ ਤੁਸੀਂ ਤਾਂ ਕਹਿੰਦੇ ਸੀ ਬਲੈਕ ਮਨੀ ਬਾਹਰੋਂ ਲਿਆ ਕੇ ਅਸੀਂ ਲੋਕਾਂ ਦੇ ਖਾਤਿਆਂ 'ਚ ਪਾ ਦਾਂਗੇ। ਤੇ ਤੁਸੀਂ ਤਾਂ ਇਹ ਕਹਿੰਦੇ ਸੀ ਕਿ ਅਸੀਂ ਆਹ ਨੋਟਬੰਦੀ ਜਿਹੜੀ ਕੀਤੀ ਨਾ, ਬਲੈਕ ਮਨੀ ਖਤਮ ਹੋ ਜਾਣੀ, ਲੱਕ ਹੀ ਟੁੱਟ ਜਾਊਗਾ। ਪਰ ਨਹੀਂ, ਬਲੈਕ ਮਨੀ ਦੇ ਵਿੱਚ ਵੱਡੀ ਰਾਹਤ ਹੈ ਜੀ। ਵਿਦੇਸ਼ ਦੇ ਵਿੱਚ ਜੇ ਤੁਸੀਂ ਕੋਈ ਜਾਇਦਾਦ ਲਈ ਹੋਈ ਆ ਜੀ, ਤੇ ਜੇ ਤੁਸੀਂ ਉਹਨੂੰ ਲੁਕੋ ਲੈਂਦੇ ਹੋ, ਤੁਹਾਡੇ ਤੇ ਉਹਨੂੰ ਮੁਕੱਦਮਾ ਨਹੀਂ। ਇਹ ਬਜਟ ਦੇ ਵਿੱਚ ਤਜਵੀਜ਼ ਹੈ। ਠੀਕ ਹੈ। ਹੁਣ ਇਹ 'ਚ ਝੋਲ ਕੀ ਹੈ? ਉਹ ਕਹਿੰਦੇ ਵੀ ਜੇ ਤਾਂ 1 ਕਰੋੜ ਤੋਂ ਜਾਂ ਉਹ ਤੋਂ ਜ਼ਿਆਦਾ ਵਾਲਾ ਮਾਮਲਾ ਹੈ, ਫਿਰ ਤਾਂ ਉਹ ਜਾਇਦਾਦ ਦੇ ਹਵਾਲੇ ਨਾਲ ਉਹਦੇ ਉੱਤੇ 30% ਟੈਕਸ ਲੱਗੂਗਾ। ਠੀਕ ਹੈ। ਤੇ ਜੁਰਮਾਨੇ ਦੇ ਬਦਲੇ ਵੀ 30% ਟੈਕਸ ਵੱਧ ਜਾਊਗਾ, 60% ਦੀ ਗੱਲ ਜਾਂਦੀ ਹੈ। ਜੇ ਕਹਿੰਦੇ ਜੀ ਵਿਦੇਸ਼ ਦੇ ਵਿੱਚ ਜਾਇਦਾਦ 20 ਲੱਖ ਦੀ ਹੋਣ, 20 ਲੱਖ 'ਚ ਆਉਂਦਾ ਤਾਂ ਕੁਛ ਨਹੀਂ। ਜੇ ਆਪਾਂ ਕਹੀਏ ਭਾਰਤੀ ਕਰੰਸੀ ਦੇ 20 ਲੱਖ, ਕੈਨੇਡਾ ਅਮਰੀਕਾ 'ਚ ਕੀ ਵੈਲਿਊ ਰੱਖਣਗੇ ਜੀ ਉਹ? ਜੇ ਕਹਿੰਦੇ 20 ਲੱਖ ਤੱਕ ਦੀ ਜਾਇਦਾਦ ਆ ਤੇ ਉਹਨੂੰ ਲੁਕੋ ਲੈਂਦਾ ਬੰਦਾ, ਤਾਂ ਉਹਦੇ ਵਿੱਚ ਮਤਲਬ ਕਿ ਉਹਦੇ ਤੇ ਮੁਕੱਦਮਾ ਨਹੀਂ ਚੱਲੂਗਾ। ਹੁਣ ਇਹ ਖੇਡ ਕੀ ਹੈ ਜਨਾਬ? ਇਹ ਆਰਥਿਕ ਮਾਹਰ ਸਮਝਾ ਸਕਦੇ ਨੇ
ਕਿ ਚੋਰੀ ਦੇ ਲਈ ਕਾਨੂੰਨ ਇੱਕ ਹੁੰਦਾ ਹੈ, ਜੇ ਚੋਰੀ ਰੁਪਈਏ ਦੀ ਹੋਈ ਹੈ ਜਾਂ ਹਾਂ। ਕੁਆਂਟਲ ਦੀ ਹੋਈ ਹੈ, ਚੋਰੀ ਤਾਂ ਚੋਰੀ ਹੈ। ਹੂੰ ਤੇ ਸਵਾਲ ਤਾਂ ਇਹ ਹੈ ਕਿ 20 ਲੱਖ ਵਾਲੀ ਛੂਟ ਦਾ ਕੀ ਮਾਇਨੇ ਹੈ? ਕੀ ਇਹ ਕੋਈ ਜਿਨ੍ਹਾਂ ਦੇ ਕਾਲੇ ਧਨ ਉਧਰ ਪਏ ਨੇ ਉਹਨਾਂ ਨੇ ਕੋਈ ਫਾਰਮੂਲਾ ਸੁਝਾਤਾ? ਹੂੰ ਕੀ ਇਹ ਤਰੀਕਾਕਾਰ ਹੈ ਕੋਈ ਬਚਣ ਦਾ? ਹੂੰ ਸੋ ਇਹ ਸਮਝ ਤੋਂ ਪਰੇ ਆ, ਪਰ ਇਹ ਸਪਸ਼ਟ ਰੂਪ ਚ ਮਤਲਬ ਸਾਡੇ ਬਜਟ ਦੇ ਵਿੱਚ ਹੈ ਨਾ, ਆਮਦਨ ਜਾਇਦਾਦ ਦੋਨਾਂ ਦੀ ਜਾਣਕਾਰੀ ਦੇਣ ਤੇ ਕਹਿੰਦੇ 60% ਟੈਕਸ ਹੈ ਵਿਦੇਸ਼ੀ। ਸਹੀ ਤੇ ਹੈ। ਜੇ ਬਲੈਕ ਮਨੀ ਚ ਰਾਹਤ ਹੈ ਕਿ ਵਿਦੇਸ਼ ਚ ਜੇ ਤੁਸੀਂ ਇੱਥੋਂ ਤੱਕ ਦੀ ਜਾਇਦਾਦ ਨੂੰ ਲੁਕੋ ਲੈਂਦੇ ਹੋ ਤੇ ਕੱਲ ਨੂੰ ਪਤਾ ਲੱਗਣ ਤੇ ਤੁਹਾਡੇ ਤੇ ਮੁਕੱਦਮਾ ਨਹੀਂ ਚੱਲੂਗਾ। ਫਿਰ ਇਹ ਕਿਹਦੇ ਲਈ ਰਾਹਤ ਹੈ? ਪਹਿਲਾਂ ਤਾਂ ਸਵਿਸ ਬੈਂਕ ਵਾਲਿਆਂ ਦੀਆਂ ਫਾਈਲਾਂ ਚੱਕੀ ਫਿਰਦੇ ਸੀ, ਹੁਣ ਨਾਲ ਆ ਗਏ ਤੇ ਹੁਣ ਰਾਹਤਾਂ ਮਿਲਣ ਲੱਗ ਪਈਆਂ। ਸਹੀ। ਸੋ ਇਹ ਕੀ ਹੈ? ਸੋ ਇਸ ਲਈ ਕੋਈ ਤਾਂ ਖੇਡ ਹੈਗਾ ਜਨਾਬ। ਇਹ ਕਿਹਦਾ ਬਲੈਕ ਮਨੀ ਹੈ ਤੇ ਕਿਹਦੀ ਵਾਈਟ ਕਰਨੀ ਹੈ, ਕਿਹਨੂੰ ਬਚਾਉਣਾ ਹੈ, ਇਹ ਕੁਛ ਨਾ ਕੁਛ ਖੇਲ ਹੈ। ਹੁਣ ਇਹ ਅੰਦਾਜ਼ੇ ਲਾਉਣੇ ਦੇਸ਼ ਵਾਸੀਆਂ ਦੇ ਹਿੱਸੇ ਨੇ ਕਿ ਇਹਦੇ ਕੀ ਅਰਥ ਸਮਝਦੇ ਆ। ਜੀ ਬਿਲਕੁਲ, ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰ ਲੋਕ ਸੋਚਦੇ ਤਾਂ ਹੋਣਗੇ ਵੀ ਐਵੇਂ ਡਰੀ ਗਏ ਈਡੀ ਦੀਆਂ ਫਾਈਲਾਂ ਤੋਂ, ਪਤਾ ਹੀ ਨਹੀਂ ਸੀ ਇਹਨਾਂ ਨੇ ਤਾਂ ਕਾਨੂੰਨ ਰੈਲੇ ਕਰਦੇ ਨੇ, ਇਹਨਾਂ ਨੇ ਤਾਂ ਕਾਨੂੰਨਾਂ ਦੇ ਵਿੱਚ ਰਾਹ ਦੇ ਦੇਣਾ। ਅਗਲੀ ਗੱਲ ਕਰੀਏ ਮੋਰਚਿਆਂ ਦੀ। ਪੰਜਾਬ ਮੋਰਚਿਆਂ ਦੀ ਧਰਤੀ ਹੈ। ਦੇਸ਼ ਭਰ ਦੇ ਵਿੱਚ ਕੇਂਦਰੀ ਸਰਕਾਰ ਮੂਹਰੇ ਹਿੱਕ ਡਾਉਣਾ ਕੋਈ ਪੰਜਾਬੀਆਂ ਤੋਂ ਸਿੱਖੇ, ਕੁਰਬਾਨੀਆਂ ਕਰਨੀਆਂ, ਸਮਝੌਤਾਵਾਦੀ ਹੋ ਕੇ ਆਪਣੇ ਆਪ ਨੂੰ ਨੁਕਸਾਨ ਕਰਾ ਲੈਣਾ ਕਿਸੇ ਵੀ ਮਾਮਲੇ ਦੇ ਵਿੱਚ, ਇਹ ਪੰਜਾਬੀਆਂ ਨੂੰ ਸਿੱਖੇ। ਸਮਝੌਤਾਵਾਦੀ ਉਹ ਨਹੀਂ ਜਿਹੜੇ ਲੋਕ ਹਿੱਤਾਂ ਦੀ ਲਾ ਦਿੰਦੇ ਆ। ਸਮਝੌਤਾਵਾਦੀ ਇਹ ਕਿ ਖੇਤ ਭਾਵੇਂ ਖਾਲੀ ਛੱਡ ਦਈਏ ਪਰ ਖੇਤ ਖੋਣ ਨਹੀਂ ਦੇਣੇ, ਦਿੱਲੀ ਬਹਿ ਜਾਣਗੇ, ਉਹਦੀ ਗੱਲ ਆ। ਅਸੂਲਾਂ ਤੇ ਪਹਿਰੇਦਾਰੀ ਕੋਈ ਪੰਜਾਬੀਆਂ ਤੋਂ ਸਿੱਖੇ। ਇੱਕ ਹੋਰ ਪਾਣੀਆਂ ਦਾ ਮੋਰਚਾ ਲੱਗਣ ਦੀ ਉਮੀਦ ਹੈ, ਔਰ ਮੈਨੂੰ ਪੂਰੀ ਉਮੀਦ ਹੈ ਕਿ ਪਾਣੀ ਪੀਣ ਤੋਂ ਲੈ ਕੇ ਪਾਣੀ ਵਰਤਣ ਵਾਲੇ ਤੱਕ ਖੇਤਾਂ ਦੇ ਵਿੱਚ ਇਸ ਮੋਰਚੇ ਨੂੰ ਹੁੰਗਾਰਾ ਜ਼ਰੂਰ ਭਰਨਗੇ। ਬਲਬੀਰ ਸਿੰਘ ਰਾਜੇਵਾਲ ਕਹਿ ਰਹੇ ਨੇ ਕਿ ਪੰਜਾਬ ਦੇ ਪਾਣੀਆਂ ਦੇ ਮਾਮਲੇ ਦੇ ਵਿੱਚ ਉਹ ਹੁਣ ਇੱਕ ਮੋਰਚਾ ਲਾਉਣਗੇ। ਪ੍ਰਵੀਨ ਜੀ, ਬਲਬੀਰ ਸਿੰਘ ਰਾਜੇਵਾਲ ਦਿੱਲੀ ਕਿਸਾਨ ਅੰਦੋਲਨ ਤੋਂ ਬਾਅਦ ਸਿਆਸੀ ਪਿੜ ਚ ਨਿੱਤਰ ਕੇ ਬੇਸ਼ੱਕ ਖਤਾ ਖਾ ਚੁੱਕੇ ਹੋਣ, ਪਰ ਪੰਜਾਬ ਦੇ ਮੁੱਦਿਆਂ ਦੀ ਜੀ ਜਾਂ ਕਿਸਾਨੀ ਪਹਿਲੂਆਂ ਦੀ ਜੋ ਸਮਝ ਬਲਬੀਰ ਸਿੰਘ ਰਾਜੇਵਾਲ ਕੋਲ ਹੈਗੀ ਆ, ਉਹ ਛੇਤੀ ਕਿਤੇ ਸਰਕਾਰ ਨੂੰ ਟਿਕਣ ਨਹੀਂ ਦਿੰਦੀ। ਜੀ 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 ਮਤਲਬ ਸਰਕਾਰ ਨੂੰ ਘੇਰਨ ਦੇ ਵਿੱਚ, ਮੀਟਿੰਗਾਂ ਦੇ ਵਿੱਚ, ਅਧਿਕਾਰੀਆਂ ਨੂੰ ਘੇਰਨ ਦੇ ਵਿੱਚ ਉਹਨਾਂ ਕੋਲ ਉਹ ਸਮਝ ਤੇ ਮਹਾਰਤ ਹੈਗੀ ਆ। ਜੀ ਜੀ। ਉਹ ਪਿਛਲੇ ਲੰਮੇ ਸਮੇਂ ਤੋਂ ਪਾਣੀਆਂ ਦੇ ਮਸਲੇ ਤੇ ਗੱਲ ਕਰਦੇ ਆਏ ਨੇ, ਸੈਮੀਨਾਰ ਕਰਦੇ ਆਏ ਨੇ, ਮੋਰਚਾ ਲਾਉਣ ਦੀ ਕੋਸ਼ਿਸ਼ ਉਹਨਾਂ ਨੇ ਇੱਕ ਦੋ ਵਾਰ ਪਹਿਲਾਂ ਤੈਅ ਕੀਤੀ। ਉਹਨਾਂ ਦੇ ਨਾਲ ਫਿਰ ਬੰਦੀ ਸਿੰਘ ਵਾਲਾ ਮੋਰਚਾ ਆ ਗਿਆ, ਫਿਰ ਉਹ ਜਥੇਬੰਦੀਆਂ ਤੋਂ ਬਾਹਰ ਸੀ, ਫਿਰ ਮੁੜ ਕੇ ਵਿੱਚ ਆ ਗਏ, ਫਿਰ ਉਹ ਸਾਂਝਾ ਮਾਮਲਾ ਬਣ ਗਿਆ। ਲੰਘੇ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ। ਆਪਾਂ ਮੇਰਾ ਖਿਆਲ ਪਿਛਲੇ ਹਫ਼ਤੇ ਇੱਕ ਗੱਲ ਕਰਕੇ ਹਟੇ ਆ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਰੋਪੜ ਇਹਨਾਂ ਦੇ ਥਾਵਾਂ ਤੇ ਧਰਤੀ ਹੇਠਲੇ ਪਾਣੀ ਨਾਲ ਵੀ ਕੈਂਸਰ ਤੱਕ ਦਾ ਖਤਰਾ ਪੈਦਾ ਹੋ ਗਿਆ ਜੀ। ਉਹ ਕਹਿੰਦੇ ਵੀ ਕਿ ਇਹ ਪਾਣੀ ਕਾਰਨ ਘਰ ਘਰ ਕੈਂਸਰ ਪਹੁੰਚ ਰਿਹਾ। ਕਹਿੰਦੇ ਮੈਂ ਕੈਂਸਰ ਦਾ ਮਰੀਜ਼ ਹਾਂ, ਮੇਰਾ ਇਲਾਜ ਚੱਲਦਾ ਹੈ। ਕਹਿੰਦੇ ਡਾਕਟਰ ਮੈਨੂੰ ਕਹਿੰਦਾ ਕਿ ਜੀ ਅਗਲੇ 5 ਸਾਲਾਂ 'ਚ ਜੇ ਪੰਜਾਬ ਦਾ ਪਾਣੀ ਨਾ ਬਚਾਇਆ ਗਿਆ, ਨਾ ਸਾਫ਼ ਹੋਇਆ, ਨਾ ਪੀਣ ਵਾਲਾ ਪਾਣੀ ਕਹਿੰਦੇ ਸਾਫ਼ ਹੈ ਤੇ ਨਾ ਹੀ ਜਿਹੜਾ ਖੇਤੀ ਨੂੰ ਲੱਗ ਰਿਹਾ, ਚਾਹੇ ਉਹ ਦਰਿਆਈ ਵਾਲਾ ਬੁੱਢੇ ਦਰਿਆ ਦੇ ਹਵਾਲੇ ਨਾਲ ਜੇ ਆਪਾਂ ਗੱਲ ਕਰ ਲਈਏ, ਜਾਂ ਧਰਤੀ ਹੇਠਲਾ ਪਾਣੀ ਜਿਹੜਾ ਲੱਗ ਰਿਹਾ, ਕਹਿੰਦੇ ਉਹ ਇਸ ਕਦਰ ਉਹਦੇ ਵਿੱਚ ਭਾਰੀ ਧਾਤਾਂ, ਮੈਟਲ ਸ਼ੈਟਲ ਸਾਰਾ ਕੁਛ ਆ ਗਿਆ ਕਿ ਉਹ ਫਸਲਾਂ ਦੇ ਉੱਤੇ ਵੀ ਅਸਰ ਪਾਉਂਦਾ। ਤੇ ਅਸੀਂ ਤਾਂ ਦਾਣਿਆਂ ਦੇ ਰੂਪ 'ਚ ਪਾਣੀ ਸਾਰੇ ਹੀ ਕੇਂਦਰ ਨੂੰ ਦੇਈ ਜਾਂਦੇ ਆ, ਸਹੀ ਹੈ ਨਾ, ਤੇ ਇਸ ਲਈ ਪਾਣੀ ਵੀ ਅਸੀਂ ਮੁਕਾ ਰਹੇ ਤੇ ਕੇਂਦਰ ਸਾਡੀ ਤਾਂ ਵੀ ਬਾਂਹ ਨਹੀਂ ਫੜਦਾ। ਰਾਜਸਥਾਨ ਸਾਤੋਂ ਹੀ ਪਾਣੀ ਲੈ ਕੇ ਕੰਪਨੀਆਂ ਨੂੰ, ਫੈਕਟਰੀਆਂ ਨੂੰ, ਉਦਯੋਗਾਂ ਨੂੰ, ਹੋਰਨਾਂ ਨੂੰ ਵੇਚੀ ਜਾਂਦਾ, ਸਾਤੋਂ ਮੁਫਤ ਲੈਂਦਾ। ਇਸ ਲਈ ਸਾਰੇ ਸਵਾਲ ਖੜੇ ਨੇ। ਇਸ ਪ੍ਰਕਿਰਿਆ ਦੇ ਹਵਾਲੇ ਨਾਲ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਕਿ ਮੈਨੂੰ ਡਾਕਟਰ ਕਹਿੰਦੇ ਕਿ ਜੀ ਅਗਲੇ 5 ਸਾਲਾਂ 'ਚ ਪੰਜਾਬ ਦੇ ਹਰ ਘਰ 'ਚ ਕੈਂਸਰ ਹੋਊਗਾ। ਓ ਅੱਛਾ। ਕਹਿੰਦੇ ਮੈਂ ਇਹਦਾ ਜ਼ਿਕਰ ਦੂਜੇ ਡਾਕਟਰ ਕੋਲ ਜਦੋਂ ਦਵਾਈ ਦਾ ਉਹਦੇ ਨਾਲ ਵੀ ਕੀਤਾ ਕਿ ਜੀ ਫਿਰ ਤਾਂ 5 ਸਾਲਾਂ ਤਾਂ ਮਾੜਾ ਹਾਲ ਹੈ ਕਿ ਅੰਕੜੇ ਤਾਂ ਇਹ ਕਹਿੰਦੇ ਨੇ ਕਿ ਪੰਜਾਬ 'ਚ ਹਰ ਚੌਥਾ ਬੰਦਾ ਕੈਂਸਰ ਤੋਂ ਪੀੜਤ ਹੈ ਕਿ ਤੇ ਅਗਲੇ 5 ਸਾਲਾਂ 'ਚ ਹਰ ਘਰ 'ਚ ਆ ਜਾਊ। ਤੇ ਕਹਿੰਦੇ ਉਹ ਦੂਆ ਡਾਕਟਰ ਮੈਨੂੰ ਕਹਿੰਦਾ ਕਿ ਇੱਕ ਘਰ 'ਚ 4 ਜੀ ਤਾਂ ਹੁੰਦੇ ਆ ਜੀ, ਤੇ 4 'ਚੋਂ ਜੇ ਇੱਕ ਦੀ ਐਵਰੇਜ ਬਣ ਰਹੀ ਹੈ ਫਿਰ ਤਾਂ ਕੈਂਸਰ ਸਾਰੇ ਘਰ 'ਚ ਆ ਗਿਆ। ਸਹੀ ਗੱਲ ਹੈ, ਬਿਲਕੁਲ। ਉਹ ਰਹਿ ਕੀ ਗਿਆ? ਸੋ ਇਹ ਤੋਂ ਮਾੜੀ ਸਥਿਤੀ ਕੀ ਹੋਊਗੀ? ਉਹ ਕਹਿੰਦੇ ਇਸ ਲਈ ਪੀਣ ਵਾਲਾ ਪਾਣੀ ਤੇ ਫਸਲਾਂ ਨੂੰ ਲੱਗਣ ਵਾਲਾ ਪਾਣੀ ਇਹ ਸ਼ੁੱਧ ਹੋਣਾ ਜ਼ਰੂਰੀ ਹੈ ਤੇ ਸਾਡੀ ਲੜਾਈ ਉਹਦੇ ਨਾਲ। ਜੀ ਜੀ। ਉਹ ਕਹਿੰਦੇ ਕਿ ਦੇਖਣ ਨੂੰ ਲੱਗਦਾ ਸੀ ਕਿ ਦਿੱਲੀ ਅੰਦੋਲਨ ਤੁਰ ਪਏ ਜਿੱਦਾਂ ਦਿੱਲੀ ਪਹੁੰਚ ਗਏ। ਕਹਿੰਦੇ 2017 ਤੋਂ ਉਹਦੇ ਮਗਰ ਪਏ ਸੀ, ਗਰਾਊਂਡ ਤੇ ਤਿਆਰੀ ਕੀਤੀ, ਲੋਕਾਂ ਨੂੰ ਚੇਤਨ ਕੀਤਾ, ਜਾਗਰੂਕ ਕੀਤਾ। ਕਹਿੰਦੇ ਅਸੀਂ 6 ਫਰਵਰੀ ਨੂੰ ਸ਼੍ਰੀ
ਦਰਬਾਰ ਸਾਹਿਬ ਜਾਵਾਂਗੇ, ਸ਼੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਾਂਗੇ ਹੂੰ ਕਿ ਵਾਹਿਗੁਰੂ ਸਾਨੂੰ ਸਮੱਤ ਬਖਸ਼ੇ ਤੇ ਹਿੰਮਤ ਬਖਸ਼ੇ, ਬਲ ਬਖਸ਼ੇ। ਹੂੰ ਉਸ ਤੋਂ ਬਾਅਦ ਅਸੀਂ ਗਲੀ ਗਲੀ ਪਿੰਡ ਪਿੰਡ ਘੁੰਮ ਕੇ ਪਹਿਲਾਂ ਮਾਹੌਲ ਬਣਾਵਾਂਗੇ, ਫਿਰ ਦੇਖਾਂਗੇ ਮੋਰਚਾ ਕਿੱਦਣ ਲਾਉਣਾ। ਹੂੰ ਮੋਰਚੇ ਦੀ ਕੋਈ ਤਰੀਕ ਨਹੀਂ ਕਿ ਪਰਸੋਂ ਨੂੰ ਜਾ ਕੇ ਬਹਿ ਜਾਣਾ ਕਿਤੇ, ਜੀ ਜੀ ਸਹੀ ਹੈ। ਅਰਦਾਸ ਦੀ ਤਰੀਕ ਹੈ। ਸੋ 6 ਤਰੀਕ ਨੂੰ ਨਾਲ ਕਾ ਲੱਖੋਵਾਲ ਹੋਰੀ ਵੀ ਸੀ, ਹੋਰ ਲੀਡਰ ਵੀ ਸੀਗੇ, ਤੇ ਉਹ ਕਹਿੰਦੇ ਸਾਰਿਆਂ ਦੀ ਸਾਂਝੀ ਰਾਏ ਸਾਡੀ ਬਣ ਰਹੀ ਆ, ਜੀ ਤੇ ਹੁਣ ਆਉਂਦੇ ਸਮੇਂ 'ਚ ਪੰਜਾਬ ਪਾਣੀਆਂ ਦਾ ਮੋਰਚਾ ਲਾਊਗਾ। ਔਰ ਇਹ ਹਰ ਵਿਅਕਤੀ ਦਾ ਮੋਰਚਾ ਹੋਣਾ ਚਾਹੀਦਾ ਹੈ, ਜਿਹੜਾ ਮਤਲਬ ਕਿ ਪੀਣ ਵਾਲੇ ਪਾਣੀ ਨੂੰ ਔਰ ਪੰਜਾਬ ਦੀ ਤਸੀਰ ਨੂੰ ਜਾਂ ਬਾਣੀ ਦੇ ਨੂੰ ਸਤਿਕਾਰ ਵਜੋਂ ਦੇਖਦਾ ਹੈ। ਸੋ ਇਸ ਲਈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਬਾਣੀ ਇਹ ਪੜ੍ਹਨ ਲਈਓ ਨਹੀਂ, ਇਹ ਸਮਝਣ ਲਈ ਵੀ ਆ, ਉਹਨੂੰ ਅਪਣਾਉਣ ਲਈ ਵੀ ਆ। ਸੋ ਜੇ ਇਹਦੇ ਰਾਹ ਅਸੀਂ ਪੈਂਦੇ ਹਾਂ ਤਾਂ ਪੰਜਾਬ ਦਾ ਵੀ ਤੇ ਦੇਸ਼ ਦਾ ਵੀ ਭਲਾ ਹੋਊਗਾ। ਪਰ ਲੜਾਈ ਲੋਕਾਂ ਨੂੰ ਲੜਨੀ ਪੈਣੀ ਹੈ, ਸਰਕਾਰਾਂ ਤੋਂ ਉਮੀਦ ਨਹੀਂ। ਸਰਕਾਰਾਂ ਦੇ ਬੰਦੇ ਤਾਂ ਜਿਹੜੇ ਪਾਣੀ ਪਲੀਤ ਕਰਨ ਵਾਲੇ ਲੋਕ ਨੇ, ਸਰਕਾਰਾਂ ਨੇ ਤਾਂ ਪਿੱਛੇ ਉਹਨਾਂ ਦੇ ਨਾਲ ਸੈਟਿੰਗ ਕਰ ਲੈਂਦੇ ਨੇ। ਤੁਸੀਂ ਦੱਸਿਆ ਸੀ ਨਾ, ਇੱਕ ਕਾਨੂੰਨ ਵੀ ਲਿਆਂਦਾ ਕੇਂਦਰ ਸਰਕਾਰ ਨੇ, ਉਹ ਕਹਿੰਦੇ ਕਿ ਹੁਣ ਜਿਹੜੇ ਪਾਣੀ ਪ੍ਰਦੂਸ਼ਿਤ ਕਰਨਗੇ, ਵਾਟਰ ਐਕਟ ਸ਼ਾਇਦ, ਹਾਂਜੀ, ਉਹਨਾਂ ਨੂੰ ਸਜ਼ਾ ਨਹੀਂ ਗੀ। ਤੇ ਫਿਰ ਕੀ ਸਰਕਾਰਾਂ ਕੀ ਸੰਦੇਸ਼ ਦੇਣਾ ਚਾਹੁੰਦੀਆਂ? ਉਹਨਾਂ ਦਾ ਤਾਂ ਕਲੀਅਰ ਹੈ ਕਿ ਜੋ ਮਰਜ਼ੀ ਕਰੋ, ਜਿਵੇਂ ਮਰਜ਼ੀ ਕਰੋ, ਪੈਸਾ ਲਿਆਓ, ਬਸ ਜਨਤਾ ਦੀ ਸਿਹਤ ਨਾਲ ਖਿਲਵਾੜ ਕਰੋ, ਉਹਨਾਂ ਦੇ ਹਿੱਤਾਂ ਨਾਲ ਖਿਲਵਾੜ ਕਰੋ, ਸਾਨੂੰ ਕੋਈ ਨਹੀਂ ਗਾ। ਪੰਜਾਬ ਵਰਗਾ ਸੂਬਾ ਜਿਹਦੀ ਧਰਤੀ ਜ਼ਰਖੇਜ਼ ਆ, ਜਿਹਦੀ ਧਰਤੀ ਦੇ ਵਿੱਚ ਕਣ ਦੇ ਵਿੱਚ ਪਾਣੀ ਹੈ, ਆਪਾਂ ਦੇਖਦੇ ਨਾ ਟਿਊਬਵੈਲ ਦੇ ਨਾਲ, ਉਸ ਧਰਤੀ ਤੇ ਟੈਕਸਟਾਈਲ ਵਰਗੀ ਇੰਡਸਟਰੀ ਲਾ ਕੇ ਉਹ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਵਿਰੋਧਾਭਾਸ ਆ। ਕਈ ਲੋਕ ਹੁਣ ਕਹਿਣਗੇ ਵੀ ਜੇ ਟੈਕਸਟਾਈਲ ਨਾ ਆਊਗੀ ਜਾਂ ਉਦਯੋਗ ਨਾ ਆਊਗਾ ਫਿਰ ਕੀ ਬਣੂਗਾ, ਫਿਰ ਰੁਜ਼ਗਾਰ ਕਿੱਥੋਂ ਆਊਗਾ? ਖੇਤੀ ਆਧਾਰਿਤ ਵੀ ਉਦਯੋਗ ਬਹੁਤ ਹੈ ਜਿਹਦੇ ਨਾਲ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ। ਤੁਸੀਂ ਸਰਕਾਰਾਂ ਦੀ ਮਾੜੀ ਮਨਸ਼ਾ ਸਮਝੋ। ਇੱਕ ਮੇਰੇ ਖਿਆਲ ਦੇ ਨਾਲ ਵਾਹਿਦ ਡਿਬੇਟ ਆ ਜਿਹਦੇ ਵਿੱਚ ਕੋਈ ਲੌਜਿਕ ਹੀ ਹੈ ਨਹੀਂਗਾ ਕਿ ਜੇ ਟੈਕਸਟਾਈਲ ਚਲਾ ਗਿਆ ਤਾਂ ਕੀ ਹੋਊਗਾ। ਤੁਹਾਡੇ ਕੋਲੇ ਸੰਘਣੀ ਆਬਾਦੀ ਹੈ, ਤੁਹਾਡੇ ਕੋਲੇ ਬਾਰਡਰ ਹੈ, ਤੁਹਾਡੇ ਕੋਲੇ ਫੂਡ ਹੈ, ਤੁਹਾਡੇ ਕੋਲੇ ਖੇਤੀ ਹੈ, ਕੀ ਨਹੀਂ ਕਰ ਸਕਦੇ ਤੁਸੀਂ? ਪਰ ਇਸ ਗੱਲ ਤੇ ਸਾਨੂੰ ਆਉਣ ਨੂੰ ਹਲੇ ਟਾਈਮ ਲੱਗੂਗਾ। ਅਸੀਂ ਉਸ ਪਾਸੇ ਸਾਰੀ ਦੁਨੀਆ ਦੇ ਅਮੀਰ, ਸਾਰੀ ਦੁਨੀਆ ਦਾ ਅਮੀਰ ਵਿਅਕਤੀ ਖੇਤਾਂ ਮਗਰ ਕਿਉਂ ਭੱਜ ਰਿਹਾ ਹੈ? ਪੰਜਾਬ ਦੇ ਦੇਸ਼ ਦੇ ਕਾਰਪੋਰੇਟ ਘਰਾਣੇ ਕਿਉਂ ਖੇਤਾਂ ਦੀ ਜ਼ਮੀਨ ਖੋਹਣ ਨੂੰ ਫਿਰਦੇ ਨੇ? ਉਹ ਫੂਡ ਆਪਣੇ ਕੰਟਰੋਲ ਚ ਲੈਣ ਨੂੰ ਫਿਰਦੇ ਨੇ, ਤੁਹਾਡੀ ਰੋਜੀ ਰੋਟੀ ਕੰਟਰੋਲ ਚ ਲੈਣ ਨੂੰ ਫਿਰਦੇ। ਸਮਝਣ ਦੀ ਲੋੜ। ਬਿਲਕੁਲ ਏਡਾ ਤਕੜਾ ਇਨਫਰਾਸਟ੍ਰਕਚਰ ਸ਼ਰਮਾ ਜੀ, ਇੰਨੇ ਵੱਡੇ ਹਾਈਵੇਜ਼, ਇੰਨੇ ਲੰਬੇ ਚੌੜੇ ਹਾਈਵੇਜ਼, ਇਹ ਤਾਂ ਕਿਸੇ ਹੋਰ ਰਾਜ ਕੋਲੇ ਕੰਪੈਰੀਜ਼ਨ ਪੰਜਾਬ ਤਾਂ ਹੈ ਹੀ ਨਹੀਂਗਾ। ਸੋ ਇਹ ਇਨਫਰਾਸਟ੍ਰਕਚਰ ਬਣਾਇਆ ਕਿਹਦੇ ਲਈ ਜਾ ਰਿਹਾ ਹੈ? ਇਹ ਤਾਂ ਹੀ ਬਣਾਇਆ ਜਾ ਰਿਹਾ ਕਿ ਜਦੋਂ ਜ਼ਮੀਨਾਂ ਖੋਹੀਆਂ ਜਾਣਗੀਆਂ ਫਿਰ ਉਸ ਤੋਂ ਬਾਅਦ ਇਹਦੀ ਲੋੜ ਹੀ ਪੈਣੀ ਹੈ। ਸੋ ਇਹਦਾ ਤਿਆਰੀ ਹੈ ਉਸ ਪਾਸੇ ਨੂੰ ਜਾਣ ਦੀ। ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀ ਲਈ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।